ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿਆਸੀ ਫੈਸਲੇ ਤੋਂ। ਸ਼ਰਮਾ ਜੀ ਕਹਿੰਦੇ ਜਿਹੜਾ ਇਹਨਾਂ ਦਾ ਇਹ ਫੈਸਲਾ ਹੈ, ਇੰਡੀਆ ਗੱਠਜੋੜ ਉੱਥੇ ਤੜਕ ਕਰਕੇ ਟੁੱਟ ਗਿਆ, ਕੀ ਕੇਜਰੀਵਾਲ ਦੀ ਰਿਹਾਈ ਦਾ ਦਰਵਾਜ਼ਾ ਵੀ ਖੋਲੇਗਾ ਜੀ? ਦੇਖੋ, ਕੇਜਰੀਵਾਲ ਦੇ ਲਈ ਇਹ ਨਾਰੇ ਲਾਉਂਦੇ ਸੀ ਕਿ ਜੇਲ੍ਹ ਦੇ ਤਾਲੇ ਟੁੱਟਣਗੇ, ਕੇਜਰੀਵਾਲ ਟੁੱਟਣਗੇ, ਹੈ ਨਾ। ਬਿਲਕੁਲ ਬਿਲਕੁਲ। ਸੋ ਹੋ ਸਕਦਾ ਕਿ ਹੁਣ ਉਹ ਇਸੇ ਸ਼ਰਤ ਤੇ ਹੋਵੇ ਕਿ ਹਾਂ ਤੁਸੀਂ ਗੱਠਜੋੜ ਤੋੜੋ, ਅਸੀਂ ਤਾਲਾ ਤੋੜ ਦਿੰਦੇ ਹਾਂ, ਤੁਸੀਂ ਗੱਠਜੋੜ ਚੋਂ ਬਾਹਰ ਆ ਜਾਓ, ਅਸੀਂ ਕੇਜਰੀਵਾਲ ਨੂੰ ਜੇਲ੍ਹ ਚੋਂ ਬਾਹਰ ਲਿਆਉਂਦੇ ਹਾਂ। ਇਹ ਕੋਈ ਸਮਝੌਤਾ ਜੀ? ਵੈਸੇ ਜਿਹੜੀ ਵੀ ਰਾਜਨੀਤਿਕ ਪਾਰਟੀ ਹੈ ਉਸ ਨੂੰ ਆਪਣਾ ਫੈਸਲਾ ਲੈਣ ਦਾ ਅਧਿਕਾਰ ਹੈ ਤੇ ਆਮ ਆਦਮੀ ਪਾਰਟੀ ਹੁਣ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਹੈ। ਦਿੱਲੀ ਚ ਉਹਨਾਂ ਦੀ ਸਰਕਾਰ ਹੈ ਤੇ ਪੰਜਾਬ ਚ ਉਹਨਾਂ ਦੀ ਸਰਕਾਰ ਹੈ। ਉਹ ਕਹਿੰਦੇ ਕਿ ਜੀ ਵਿਚਾਲੇ ਹਰਿਆਣਾ ਹੈ ਤੇ ਹਰਿਆਣਾ ਤਾਂ ਕੇਜਰੀਵਾਲ ਜੀ ਦਾ ਘਰ ਹੈ। ਕੇਜਰੀਵਾਲ ਇੱਥੋਂ ਹੀ ਆਉਂਦੇ ਨੇ, ਹਰਿਆਣੇ ਤੋਂ। ਇਹ ਇਸ ਲਈ ਕਹਿੰਦੇ ਕਿ ਇੱਥੇ ਤਾਂ ਅਸੀਂ ਲੜਨਾ ਹੀ ਕੇਜਰੀਵਾਲ ਦੇ ਨਾਂ ਤੇ ਆ ਤੇ ਅਸੀਂ 90 ਦੀਆਂ 90 ਸੀਟਾਂ ਤੇ ਲੜਨਾ। ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਸੰਜੇ ਸਿੰਘ ਨੇ ਤੇ ਸੰਦੀਪ ਪਾਠਕ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਜੀ ਕਿ ਆਮ ਆਦਮੀ ਪਾਰਟੀ ਹਰਿਆਣੇ 'ਚ ਕਿਸੇ ਗੱਠਜੋੜ 'ਚ ਹਿੱਸਾ ਨਹੀਂ ਲਏਗੀ। ਉਹ 90 ਦੀਆਂ 90 ਵਿਧਾਨ ਸਭਾ ਸੀਟਾਂ ਆਪਣੇ ਦਮ ਤੇ ਲੜੇਗੀ ਜੀ। ਬੇਸ਼ੱਕ ਇੰਡੀਆ ਗੱਠਜੋੜ 'ਚ ਰਹਿੰਦਿਆਂ ਉਹਨੇ ਪੰਜਾਬ 'ਚ ਵੀ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਸੀ, ਪਰ ਪੰਜਾਬ ਤੋਂ ਜਿਹੜੇ ਵੀ ਜਿੱਤ ਕੇ ਗਏ ਨੇ, ਚਾਹੇ ਕਾਂਗਰਸ ਦੇ ਚਾਹੇ ਆਪ ਦੇ, ਦਿੱਲੀ 'ਚ ਇਕੱਠੇ ਨੇ। ਗਿਣੇ ਤਾਂ ਗੱਠਜੋੜ 'ਚ ਗਏ ਨੇ, ਹਾਂ, ਇੱਕੋ ਪਾਸੇ ਬੈਠੇ ਨੇ, ਹੈ ਨਾ। ਤੇ ਜਦੋਂ ਕਿ ਹਰਿਆਣਾ ਔਰ ਦਿੱਲੀ 'ਚ ਤੁਸੀਂ ਲੋਕ ਸਭਾ ਚੋਣਾਂ ਮਿਲ ਕੇ ਲੜੀਆਂ, ਦਿੱਲੀ 'ਚ 4-3 ਕੀਤਾ, 4 ਤੇ ਆਮ ਆਦਮੀ ਪਾਰਟੀ ਲੜੀ, 3 ਤੇ ਕਾਂਗਰਸ ਲੜੀ। ਹਰਿਆਣਾ 'ਚ 9-1 ਕੀਤਾ, 9 ਤੇ ਕਾਂਗਰਸ ਲੜੀ, 1 ਤੇ ਆਮ ਆਦਮੀ ਪਾਰਟੀ ਲੜੀ ਤੇ ਉਹ ਵੀ ਹਾਰ ਗਈ ਆਮ ਆਦਮੀ ਪਾਰਟੀ ਸੀਟ। ਪਰ ਉਹਦੇ ਬਾਵਜੂਦ ਵੀ ਤੁਸੀਂ ਇਕੱਲਿਆਂ ਲੜ ਰਹੇ ਹੋ। ਇਹਦੇ ਕੋਈ ਰਾਜਨੀਤਿਕ ਮਾਇਨੇ ਹੋਣਗੇ ਫਿਰ? ਜਾਂ ਤਾਂ ਇਹ ਹੁੰਦਾ ਕਿ ਤੁਹਾਨੂੰ ਲੋਕ ਸਭਾ ਚੋਣਾਂ 'ਚ ਕੋਈ ਇਹੋ ਜਿਹਾ ਹੰਗਾਰਾ ਮਿਲ ਗਿਆ, ਤੁਹਾਨੂੰ ਇਸ਼ਾਰਾ ਮਿਲ ਗਿਆ, ਤੁਸੀਂ ਪਹਿਲਾਂ ਵੀ ਇੱਥੇ ਟ੍ਰਾਇਲ ਕਰ ਚੁੱਕੇ ਹੋ, ਤੋਂ ਇੰਡੀਆ ਗੱਠਜੋੜ 'ਚ ਰਹਿੰਦੇ ਹੁਣ ਬਾਹਰ ਆ ਕੇ ਇਕੱਲਿਆਂ ਲੜਨ ਦਾ ਫੈਸਲਾ ਇਹ ਸ਼ੰਕੇ ਪੈਦਾ ਕਰਦਾ ਕਿ ਕੀ ਇਹ ਕੇਜਰੀਵਾਲ ਦੀ ਰਿਹਾਈ ਦਾ ਰਾਹ ਖੁੱਲਣ ਲਈ ਤਾਂ ਨਹੀਂ ਜੀ। ਵੈਸੇ ਪ੍ਰਵੀਨ ਜੀ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਮ ਆਦਮੀ ਪਾਰਟੀ ਦਾ ਜਨਮ ਕਾਂਗਰਸ ਦੇ ਖਿਲਾਫ ਲੜ ਕੇ ਹੋਇਆ। ਬਿਲਕੁਲ ਸਹੀ ਹੈ ਜੀ। ਇਸ ਪਾਰਟੀ ਜੰਮੀ ਸੀ ਜਦੋਂ ਅੰਦਾਰੇ ਅੰਦੋਲਨ 'ਚੋਂ, ਤਦ ਕਾਂਗਰਸ ਦੀ UPA ਸਰਕਾਰ ਦੇ ਖਿਲਾਫ ਉਹਨਾਂ ਦੇ ਭ੍ਰਿਸ਼ਟਾਚਾਰਾਂ ਦਾ ਹਵਾਲਾ ਦੇ ਕੇ ਇਹਨਾਂ ਨੇ ਇੱਕ ਨੈਰੇਟਿਵ ਸਰਜ ਕੇ ਉਹਦੇ ਵਿੱਚੋਂ ਪਾਰਟੀ ਨੂੰ ਪੈਦਾ ਕੀਤਾ ਤੇ ਦਿੱਲੀ 'ਚ ਮਤਲਬ ਕਿ ਵੱਡੀ ਪਾਰਟੀ ਬਣ ਕੇ ਨਿਕਲੀ ਆਮ ਆਦਮੀ ਪਾਰਟੀ ਪਹਿਲੀਆਂ ਵਿਧਾਨ ਸਭਾ ਚੋਣਾਂ 'ਚ। ਸਰਕਾਰ ਬਣਾਉਣ ਲੱਗਿਆ ਫਿਰ ਸਾਰਾ ਉਸੇ ਕਾਂਗਰਸ ਦਾ ਲੈਣਾ ਪੈ ਗਿਆ। ਸ਼ੀਲਾ ਦੀਕਸ਼ਿਤ ਦੇ ਭ੍ਰਿਸ਼ਟਾਚਾਰ ਦੇ ਵਿਰੁੱਧ ਲੜ ਕੇ। ਬਿਲਕੁਲ ਬਿਲਕੁਲ। ਫਿਰ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਸਰਕਾਰ ਦੁਬਾਰਾ ਚੋਣ ਹੋਈ, ਤੁਸੀਂ ਦੁਬਾਰਾ ਚੁਣ ਕੇ ਆ ਗਏ ਤੇ ਪਰ ਅੱਜ ਤੁਸੀਂ ਕਾਂਗਰਸ ਨਾਲ ਫਿਰ ਚਲੇ ਗਏ ਲੋਕ ਸਭਾ ਚੋਣ ਦੀ ਤਰ੍ਹਾਂ, ਫਿਰ ਇੰਡੀਆ ਗੱਠਜੋੜ ਦਾ ਹਿੱਸਾ ਬਣ ਗਏ। ਮਤਲਬ ਆਮ ਆਦਮੀ ਪਾਰਟੀ ਕਿਸੇ ਸਿਧਾਂਤ ਤੇ ਕਦੇ ਵੀ ਖੜੀ ਨਜ਼ਰ ਨਹੀਂ ਆਈ। ਟਿਕੀ ਨਹੀਂ ਕਿਤੇ, ਬਿਲਕੁਲ। ਕਦੇ ਤਾਂ ਇਹ ਸ਼ਾਹੀਨ ਬਾਗ ਦੇ ਮਾਮਲੇ ਦੇ, ਧਾਰਮਿਕ ਸੁਤੰਤਰ ਦੇ ਮਾਮਲੇ 'ਚ ਭਾਜਪਾ ਦੀ ਪੈੜ 'ਚ ਪੈੜ ਰੱਖਦੀ ਵੀ ਨਜ਼ਰ ਆਈ। ਬਿਲਕੁਲ। ਸੋ ਹੁਣ ਇੱਕ ਵਾਰ ਫੇਰ ਜਦੋਂ ਹਰਿਆਣੇ ਦੀਆਂ ਚੋਣਾਂ ਦਾ ਮਸਲਾ ਆਇਆ ਤਾਂ ਸਪਸ਼ਟ ਸਾਰਿਆਂ ਨੂੰ, ਮਤਲਬ ਜਿਹਨੂੰ ਰਾਜਨੀਤੀ ਦੀ ਸਿੱਧੀ ਤੌਰ ਦੇ ਉੱਤੇ ਵੀ ਕੋਈ ਚਰਚਾ 'ਚ ਹਿੱਸਾ ਲੈਣ ਦੀ ਲੋੜ ਨਹੀਂ ਪੈਂਦੀ, ਜਿਹੜਾ ਰਾਜਨੀਤੀ ਤੋਂ ਦੂਰ ਰਹਿੰਦਾ ਉਸ ਨੂੰ ਵੀ 2+2 ਸਮਝ ਆਉਂਦਾ ਕਿ 4 ਹੁੰਦਾ। ਉਹਨੂੰ ਪਤਾ ਲੱਗਦਾ ਕਿ ਇੱਥੇ ਮੁਕਾਬਲਾ ਇਸ ਵਾਰ ਭਾਜਪਾ ਤੇ ਕਾਂਗਰਸ ਦਾ। ਇੱਥੇ 2 ਧਿਰਾਂ ਆਮੋ ਸਾਹਮਣੇ ਨੇ, ਭਾਜਪਾ ਤੇ ਕਾਂਗਰਸ। ਵਿਚਾਲੇ ਲੋਕਾਂ ਨੇ ਨੈਲੋ ਵੀ, ਜਜਪਾ ਵੀ, ਬਸਪਾ ਵੀ ਸਭ ਲਾਂਭੇ ਕਰਤੀਆਂ।
ਤੇ ਜੇ ਆਮੋ ਸਾਹਮਣੇ ਦਾ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਜੇ ਇੱਕ ਧਿਰ ਚੋਂ ਨਿਕਲ ਕੇ ਵਿਚਾਲੇ ਆ ਕੇ ਖੜਦੀ ਆ ਤਾਂ ਇਹ ਸਭ ਨੂੰ ਸਮਝ ਆਉਂਦਾ ਕਿ ਇਹਦਾ ਫਾਇਦਾ ਭਾਜਪਾ ਨੂੰ ਹੋ ਸਕਦਾ। ਤੇ ਫੇਰ ਕੱਲਿਆਂ ਲੜਨ ਦਾ ਫੈਸਲਾ ਕਿ ਸੱਚਮੁੱਚ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਹੈ ਜੀ, ਤੇ ਭਾਜਪਾ ਨੂੰ ਬਿਨਾਂ ਕਿਸੇ ਤੁਸੀਂ ਹਿੱਲੇ ਵਸੀਲੇ ਤੋਂ ਲਾਹਾ ਪਹੁੰਚਾ ਰਹੇ ਹੋ। ਇਹਦਾ ਤਾਂ ਤੁਹਾਡਾ ਹਿੱਲਾ ਵਸੀਲਾ ਹੀ ਹੈ ਕਿ ਤੁਸੀਂ ਕੇਜਰੀਵਾਲ ਨੂੰ ਰਿਹਾ ਕਰ ਦਿਓ, ਤੁਸੀਂ ਕੇਜਰੀਵਾਲ ਦੀ ਜ਼ਮਾਨਤ ਕਰਾ ਦਿਓ, ਤੁਸੀਂ ਕੇਜਰੀਵਾਲ ਜਿਹੜੀ ਈਡੀ ਕੇਜਰੀਵਾਲ ਨੂੰ ਇਹ ਦੱਸਦੀ ਸੀ ਕਿ ਇਹ ਸ਼ਰਾਬ ਘੁਟਾਲੇ ਦਾ ਸਰਗਨਾ ਹੈ, ਇਹ ਮੁੱਖ ਸਾਜ਼ਿਸ਼ਘੜ ਹੈ, ਉਹ ਈਡੀ ਹੁਣ ਕੋਈ ਨਵੀਂ ਦਲੀਲ ਦਊਗੀ ਉਹਦੇ ਦਿਨਾਂ 'ਚ, ਜਾਂ ਈਡੀ ਕਹੂਗੀ ਸਾਡੇ ਵਾਲੇ ਜਦੋਂ ਜ਼ਮਾਨਤ ਹੋ ਗਈ ਹੁਣ ਸੀਬੀਆਈ ਵਾਲੇ 'ਚ ਹੋ ਜੂਗੀ ਜੀ, ਕਿ ਉਹ ਰਾਹ ਖੁੱਲਦਾ। ਸੋ ਇਹ ਸਵਾਲ ਜਿੱਥੇ ਖੜੇ ਹੋਏ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਵੀ ਗਣਾਇਆ ਕਿ ਦੇਖੋ ਸਾਡਾ ਕੱਲਿਆਂ ਚੋਣ ਲੜਨ ਦਾ ਇਸ ਲਈ ਫੈਸਲਾ ਕਿ ਅੱਧਾ ਹਰਿਆਣਾ ਦਿੱਲੀ ਨਾਲ ਲੱਗਦਾ, ਅੱਧਾ ਹਰਿਆਣਾ ਪੰਜਾਬ ਨਾਲ ਲੱਗਦਾ, ਤੇ ਦਿੱਲੀ 'ਚ ਸਾਡੀ ਸਰਕਾਰ ਲਗਾਤਾਰ ਚੱਲੀ ਆ ਰਹੀ, ਇਸ ਲਈ ਹਰਿਆਣੇ ਦੇ ਲੋਕ ਵਾਕਫ ਨੇ ਕਿ ਦਿੱਲੀ 'ਚ ਅਸੀਂ ਕਿਵੇਂ ਕੰਮ ਕਰਦੇ ਹਾਂ। ਜਿਹੜੇ ਪੰਜਾਬ ਨਾਲ ਲੱਗਦੇ ਆ ਉਹਨਾਂ ਨੂੰ ਵੀ ਪਤਾ ਕਿ ਪੰਜਾਬ 'ਚ ਅਸੀਂ ਕਿਹੀ ਜਿਹੀ ਵਿਕਾਸ ਦੀ ਨਦੀ ਬਹਾਤੀ, ਇਸ ਲਈ ਉਹ ਨਦੀ ਤੋਂ ਵਾਂਝੇ ਕਿਤੇ ਹਰਿਆਣੇ ਵਾਲੇ ਨਾ ਰਹਿ ਜਾਣ, ਇਸ ਲਈ ਕਹਿੰਦੇ ਬਦਲਾਅ ਚਾਹੁੰਦੇ ਆ ਲੋਕ, ਸਾਨੂੰ ਚੁਣਨਗੇ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਰਿਸ਼ਤੇਦਾਰੀਆਂ ਬਹੁਤ ਨੇ ਪੰਜਾਬ ਤੇ ਹਰਿਆਣੇ ਦੀਆਂ, ਆਪਸ ਵਿੱਚ ਸੱਭਿਆਚਾਰ ਮਿਲਦਾ, ਖਾਣ ਪੀਣ ਮਿਲਦਾ, ਰਹਿਣ ਸਹਿਣ ਮਿਲਦਾ, ਬੋਲੀ ਭਾਸ਼ਾ ਕਾਫੀ ਹੱਦ ਤੱਕ ਸਾਡਾ ਸਾਰਾ ਕੁਝ ਇੱਕੋ ਸਰਜਾ, ਅਸੀਂ ਇੱਕੋ ਸੂਬੇ ਦੇ ਵਾਸੀ ਰਹੇ ਹਾਂ। ਤੇ ਅੱਜ ਕੱਲ੍ਹ ਸਾਡੀਆਂ ਰਿਸ਼ਤੇਦਾਰੀਆਂ ਇੰਨੀਆਂ ਨੇ ਕਿ ਉਹ ਰਿਸ਼ਤੇਦਾਰੀਆਂ ਪਗਾਉਣ ਦੇ ਲਈ, ਸਾਡਾ ਸਾਥ ਦੇਣ ਲਈ ਰਿਸ਼ਤੇਦਾਰ ਆਉਣਗੇ। ਬਿਲਕੁਲ ਜੀ, ਮੁੱਖ ਮੰਤਰੀ ਸਾਹਿਬ ਦੇ ਆਪਣੇ ਸਹੁਰੇ ਹਰਿਆਣੇ ਚ ਆਉਣ ਤਾਂ ਇਹ ਤੋਂ ਬੜੀ ਰਿਸ਼ਤੇਦਾਰੀ ਹੋਰ ਕੀ ਹੋਣੀ ਹੈ ਨਾ। ਸੋ ਇਹ ਸਾਰੇ ਵਰਤਾਰੇ ਦੇ ਹਵਾਲੇ ਨਾਲ ਉਹਨਾਂ ਨੇ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਦਾ ਅਸਰ ਤੇ ਪੰਜਾਬ ਦਾ ਅਸਰ ਹਰਿਆਣੇ ਤੇ ਆਉਣਾ ਤੇ ਲੋਕ ਸਾਨੂੰ ਚੁਣਨਗੇ ਜੀ। ਪਰ ਪਹਿਲੀ ਨਜ਼ਰੇ ਸਪਸ਼ਟ ਝਲਕਦਾ ਹੈ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਕੇਜਰੀਵਾਲ ਵਾਲਾ ਸਮਝੌਤਾ ਵੀ ਇੱਕ ਪਹਿਲੂ ਹੋ ਸਕਦਾ। ਕੇਜਰੀਵਾਲ ਦੀ ਰਿਹਾਈ, ਉਸ ਨੂੰ ਕੇਸ ਤੋਂ ਬਾਹਰ ਕਢਾਉਣਾ, ਇਹ ਸਾਰੇ ਮਾਮਲੇ ਠੰਡੇ ਵਾਸਤੇ ਪਾਉਣਾ, ਇਹ ਵੀ ਇੱਕ ਪੱਖ ਹੋ ਸਕਦਾ। ਇਸ ਲਈ ਇਕੱਲੇ ਲੜਨ ਦਾ ਫੈਸਲਾ ਕੀਤਾ। ਹੁਣ ਇਹਦੇ ਨਾਲ ਇਹ ਤਾਂ ਨਹੀਂ ਅਗਲੇ ਕਹਿਣਗੇ ਕਿ ਅਸੀਂ ਇੰਡੀਆ ਗੱਠਜੋੜ ਛੱਡਤਾ, ਉਹ ਕਹਿਣਗੇ ਲੋਕ ਸਭਾ ਦੇ ਹਵਾਲੇ ਨਾਲ ਅਸੀਂ ਉਹਦੇ ਵਿੱਚ ਆ ਜੀ। ਜੇ ਪੰਜਾਬ 'ਚ ਕੱਲਿਆਂ ਲੜਕੇ ਵੀ ਤੁਸੀਂ ਕਹਿ ਸਕਦੇ ਹੋ ਅਸੀਂ ਇੰਡੀਆ ਗੱਠਜੋੜ 'ਚ, ਤੇ ਇੱਥੇ ਵੀ ਲੜ ਕੇ ਕਹਿ ਦੇਣਗੇ। ਪਰ ਅਗਲਿਆਂ ਨੇ ਆਪਣਾ ਇਰਾਦਾ ਸਪਸ਼ਟ ਕਰਤਾ ਕਿ ਅਸੀਂ ਕਿਹੜੀ ਤਰ੍ਹਾਂ ਨੂੰ ਫਾਇਦਾ ਪਹੁੰਚਾਉਣਾ, ਕਿਹੜੀ ਦੇ ਲਈ ਅਸੀਂ ਨੁਕਸਾਨ ਕਰਨਾ। ਇਹ ਦੇਖੋ ਰਾਜਨੀਤਿਕ ਪੈਂਤੜੇਬਾਜ਼ੀ ਅਗਲੇ ਨੂੰ ਹੱਕ ਹੈ, ਠੀਕ ਹੈ। ਪਰ ਜਿਹੜੀ ਪ੍ਰੈਸ ਕਾਨਫਰੰਸ 'ਚ ਮਾਨ ਸਾਹਿਬ, ਸੰਦੀਪ ਪਾਠਕ ਪੰਜਾਬ ਵਾਲੇ ਪਾਸਿਓਂ ਰਾਜ ਸਭਾ ਮੈਂਬਰ ਵੀ ਆ, ਜਿਹੜੇ ਇਹ ਐਲਾਨ ਕਰ ਰਹੇ ਸੀਗੇ ਕਿ ਹਾਂ ਅਸੀਂ ਹਰਿਆਣੇ 'ਚ ਇਕੱਲਿਆਂ ਲੜਾਂਗੇ, ਹਰਿਆਣੇ 'ਚ ਵਿਕਾਸ ਕਰਾਂਗੇ, ਹਰਿਆਣੇ ਦੀ ਤਰੱਕੀ ਕਰਾਂਗੇ, ਉਹ ਇਹ ਦੱਸਣੋਂ ਭੁੱਲ ਗਏ ਕਿ ਭਾਈ ਚੰਡੀਗੜ੍ਹ ਦੇ ਮਸਲੇ ਦਾ ਕੀ ਕਰੋਗੇ, SYL ਦਾ ਕੀ ਕਰੋਗੇ। ਬਿਲਕੁਲ ਸਹੀ ਹੈ। ਜਿਹੜੇ ਕਿਸਾਨਾਂ ਤੇ ਸੱਦਾ ਢਾਇਆ ਜਾ ਰਿਹਾ ਹਰਿਆਣਾ, ਤਾਂ ਉਸ ਮਸਲੇ ਤੁਹਾਡਾ ਸਟੈਂਡ ਕੀ ਹੋਊਗਾ? ਇਸੇ ਤੁਹਾਡਾ ਮੂੰਹ ਤੇ ਚੁੱਪ ਹੋ ਜਾਂਦਾ, ਇਹ ਜਵਾਬ ਦੇਣ। ਬਿਲਕੁਲ ਜੀ। ਦੇਖੋ ਸ਼ਰਮਾ ਜੀ, ਗੱਲ ਅਸਲ ਦੇ ਵਿੱਚ ਇਹ ਹੈ ਵੀ ਜਿਹੜੀ ਸਿਆਸੀ ਸੱਤਾ ਹੁੰਦੀ ਹੈ ਨਾ, ਕਹਿੰਦੇ ਉਹ ਤਿਲਕ ਵੀ ਬਹੁਤ ਹੁੰਦੀ ਹੈ, ਉਹ ਤਿਲਕਣ ਬਾਜ਼ੀ ਉਹਦੇ ਤੇ ਬਹੁਤ ਜ਼ਿਆਦਾ ਹੁੰਦੀ ਹੈ। ਪਰ ਜਿਹੜੇ ਠੀਕ ਆ ਤੁਹਾਡੀਆਂ ਸਿਆਸੀ ਗਰਜਾਂ ਨੇ, ਤੁਹਾਡੀਆਂ ਲੋੜਾਂ ਨੇ, ਉਹ ਚੀਜ਼ਾਂ ਇੱਕ ਪਾਸੇ ਨੇ, ਪਰ ਜਿਹੜਾ ਤੁਸੀਂ 3 ਵੈਲਿਡ ਪੁਆਇੰਟ ਚੱਕਿਆ ਨਾ ਅਖੀਰ ਤੇ, ਕਿਹਨਾਂ ਮੁੱਦਿਆਂ ਤੇ ਫਿਰ ਕੀ ਰੁਖ ਰੱਖੋਗੇ ਤੁਸੀਂ? ਇਹਨਾਂ ਮੁੱਦਿਆਂ ਦੇ ਤੁਹਾਡਾ ਕੀ ਸਪਸ਼ਟੀਕਰਨ ਹੋਊਗਾ? ਜੇ ਹਰਿਆਣੇ ਵਾਲੇ ਪੁੱਛਣਗੇ ਤਾਂ ਉਦੋਂ ਕਹਿਣਗੇ ਹਾਂਜੀ ਕਢਾਉਣੇ ਨਹਿਰ, ਜੇ ਇੱਧਰ ਆ ਕੇ 10 ਕਿਲੋਮੀਟਰ ਆ ਕੇ ਕਹੋਗੇ ਨਹੀਂ ਦਿੰਦੇ ਪਾਣੀ, ਕੀ ਕਰੋਗੇ ਤੁਸੀਂ? ਦੇਖੋ ਇਹਦੇ ਵਿੱਚ ਕੋਈ ਤਰ੍ਹਾਂ ਹੁਣ ਨਾ ਇੱਥੇ ਇੱਕ ਬਹੁਤ ਵੱਡੀ ਸਸ਼ੋਪੰਜ ਪੈ ਜਾਂਦੀ। ਵੈਸੇ ਆਪਾਂ ਦੂਜੀਆਂ ਪਾਰਟੀਆਂ ਦੇ ਕੋਈ ਸਪੋਕਸ ਪਰਸਨ ਨਹੀਂਗੇ ਵੀ ਆਪਾਂ ਉਹਨਾਂ ਨੂੰ ਕਲੀਅਰ ਕਰੀਏ, ਪਰ ਹਰਿਆਣੇ ਦੀ ਕਾਂਗਰਸ ਤੇ ਹਰਿਆਣੇ ਦੀ ਭਾਜਪਾ ਦੀ ਆਪਣੀ ਇੱਕ ਸਿਆਸਤ ਕਰਨ ਦਾ ਢੰਗ ਆ। ਉਹ ਦੋਨਾਂ ਸਿਆਸਤਾਂ ਨੂੰ, ਜੇ ਪੰਜਾਬ ਦੀ ਕਾਂਗਰਸ ਇਹ ਸਿਆਸਤ ਕਰਦੀ ਭਾਈ ਪਾਣੀ ਚਾਹੀਦਾ, ਜਾਂ ਅਕਾਲੀ ਦਲ ਇਹ ਸਿਆਸਤ ਕਰਦੇ ਰਹੇ ਆ, ਤੇ ਉਹਨਾਂ ਨੇ ਹਰਿਆਣੇ ਦੇ ਵਿੱਚ ਵੱਖਰੇ ਤਰੀਕੇ ਨਾਲ ਕੀਤੀ। ਇਹ ਨਹੀਂਗਾ ਕਿ ਚੋਣਾਂ ਦੇ ਵਿੱਚ ਹੋਰ ਕੀਤਾ ਜਾਂ ਹੋਰ ਕੀਤਾ, ਉਹਨਾਂ ਨੇ ਕਲੀਅਰ ਰੱਖਿਆ। ਹਰਿਆਣੇ ਦੇ ਤੁਸੀਂ ਹੁੱਡਾ ਵਰਗਿਆਂ ਦੇ, ਦੂਜਿਆਂ ਦੇ ਬਿਆਨ ਸਾਰਿਆਂ ਦੇ ਵੇਖੋ, ਉਹ ਕਹਿੰਦੇ ਵੀ ਲੈ ਕੇ ਰਵਾਂਗੇ ਪਾਣੀ। ਹੁਣ ਇਹ ਉੱਥੇ ਜਾ ਕੇ ਜਦੋਂ ਪ੍ਰਚਾਰ ਕਰਨ ਦੇ ਬਦਲ ਜਾਂਦੇ ਆ, ਹੈ ਤਾਂ ਇਹ ਵੀ ਮੂਰਖ ਬਣਾਉਣ ਵਾਲੀ ਕਵਾਇਦ ਹੈ ਨਾ। ਹਾਂ ਬਿਲਕੁਲ, ਪਾਰਟੀ ਸੇਮ ਹੈ, ਮਤਲਬ ਪਾਰਟੀ ਇੱਕ ਹੈ, ਤੁਹਾਡਾ ਧੁਰਾ ਦਿੱਲੀ ਦੇ ਵਿੱਚ ਇੱਕ ਹੈ ਬਿਲਕੁਲ, ਤੇ ਹਰਿਆਣੇ ਵਾਲੇ ਕਾਂਗਰਸੀ ਹੋਰ ਬੋਲਦੇ ਆ, ਪੰਜਾਬ ਵਾਲੇ ਹੋਰ ਬੋਲਦੇ ਆ, ਲੋਕਾਂ ਨੂੰ ਮੂਰਖ ਬਣਾਉਂਦੇ ਹੋ। ਭਾਜਪਾ ਉੱਥੇ ਵਾਲੇ ਹੋਰ ਬੋਲਦੇ, ਇੱਥੇ ਵਾਲੇ ਹੋਰ ਬੋਲਦੇ ਆ। ਚੁਟਾਲਿਆਂ ਨਾਲ ਬਾਦਲਾਂ ਦੀ ਸਾਂਝ ਰਹੀ, ਬਾਦਲ ਹੋਰ ਬੋਲਦੇ ਸੀ, ਚੁਟਾਲੇ ਹੋਰ ਬੋਲਦੇ ਸੀ। ਇਹ ਉਸੇ ਚੋਂ ਸਿੱਖ ਕੇ ਆਇਆ ਇਹ ਵੀ। ਮਤਲਬ ਆਪਾਂ ਇਸ ਲਈ ਸਵਾਲ ਪੈਦਾ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਇਹਨਾਂ ਰਾਜਨੀਤਿਕ ਤੋਂ ਵੱਖਰੀ ਰਾਜਨੀਤੀ ਕਰਨ ਦਾ ਦਮ ਭਰਦੀ ਸੀ, ਸਾਫ਼ ਰਾਜਨੀਤੀ ਕਰਨ ਦਾ ਭਰਦੀ ਸੀ। ਮਤਲਬ ਜੇ ਉਹੋ ਜਿਹੀ ਚਿੱਕੜ ਤੁਸੀਂ ਚੱਲਣਾ ਸੀ, ਉਹ ਚੱਲਣ ਲਈ ਹੈਗੇ ਸੀ ਪਹਿਲਾਂ, ਇਹ ਹੈਗੇ ਸੀ ਬਿਲਕੁਲ। ਇਸ ਲਈ ਫਰਕ ਕੀ ਹੈ ਤੁਹਾਡੇ ਉਹਨਾਂ ਚ? ਤੁਸੀਂ ਉਸੇ ਰੰਗ ਢੰਗ ਵਾਲੀ ਰਾਜਨੀਤੀ ਲੈ ਕੇ ਆਏ ਹੋ, ਵੱਖਰਾ ਕੁਛ ਨਹੀਂ ਹੈ ਤੁਹਾਡੇ ਕੋਲ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ। ਮਾਨ ਸਾਹਿਬ ਕਹਿ ਰਹੇ ਨੇ, ਕਹਿੰਦੇ ਵਾਈਸ ਚਾਂਸਲਰ ਦਾ ਜਿਹੜਾ ਫੈਸਲਾ ਉਹ ਸਿਲੈਕਟਡ ਨਹੀਂ ਬਲਕਿ ਇਲੈਕਟਡ ਬੰਦੇ ਲੈਣ ਤਾਂ ਚੰਗਾ। ਦੇਖੋ ਇਹ ਮਸਲਾ ਉੱਠਿਆ ਹੁਣ ਚਾਂਸਲਰ ਵਾਲੇ ਬਿੱਲ ਤੋਂ, ਜਿਹੜਾ ਰਾਸ਼ਟਰਪਤੀ ਸਾਹਿਬ ਨੇ ਬਿੱਲ ਖਾਰਜ ਕਰਕੇ ਭੇਜਿਆ ਕਿ ਚਾਂਸਲਰ ਰਾਜਪਾਲ ਹੀ ਰਹੇਗਾ, ਜਿਹੜੇ ਸੂਬੇ ਦੀ ਯੂਨੀਵਰਸਿਟੀਆਂ ਨੇ ਉਹਨਾਂ ਦਾ। ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਆਏ, ਉਹ ਕਹਿੰਦੇ ਕਿ ਇਹ ਸਾਰੀ
ਕੀਤੀ ਕਰਾਈ ਰਾਜਪਾਲ ਦੀ। ਠੀਕ ਹੈ ਜੀ। ਕਹਿੰਦੇ ਇਹ ਤਰੀਕਾ ਬਣਾ ਲਿਆ ਕਿ ਪਹਿਲਾਂ ਬਿੱਲਾਂ ਨੂੰ ਲਟਕਾਈ ਰੱਖੋ, ਫਿਰ ਜਦੋਂ ਔਖੇ ਭਾਰੇ ਹੋ ਜਾਵੇ ਸਿਸਟਮ, ਅਦਾਲਤੀ ਕੋਈ ਦਰਵਾਜ਼ਾ ਖੜਕਾ ਜਾਵੇ, ਕੁਛ ਹੋ ਜਾਵੇ, ਫਿਰ ਰਾਸ਼ਟਰਪਤੀ ਕੋਲ ਭੇਜ ਦਿਓ। ਤੇ ਰਾਸ਼ਟਰਪਤੀ ਸਾਹਿਬ ਵੀ ਲੰਬਾ ਸਮਾਂ ਰੱਖਦੇ ਨੇ, ਜਿਹੜਾ ਬਿੱਲ ਪਾਸ ਨਹੀਂ ਕਰਨਾ ਉਹਨੂੰ ਲਟਕਾ ਲੈਂਦੇ ਨੇ, ਬਾਅਦ ਚੋਂ ਖਾਰਜ ਕਰਕੇ ਭੇਜ ਦਿੰਦੇ ਨੇ। ਕਹਿੰਦੇ ਕਿ ਜਦੋਂ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਬਿੱਲ ਪਾਸ ਕਰ ਲਿਆ ਕਿ ਹਾਂ ਭਾਈ ਸੂਬੇ ਦੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਮੁੱਖ ਮੰਤਰੀ ਹੋਏਗਾ, ਰਾਜਪਾਲ ਨਹੀਂ, ਤਾਂ ਫਿਰ ਰਾਜਪਾਲ ਇਹਦੇ ਚੜੀਕਾ ਕਿਉਂ ਉਡਾ ਰਿਹਾ ਹੈ? ਫਿਰ ਰਾਸ਼ਟਰਪਤੀ ਸਾਹਿਬ ਕੋਲ ਭੇਜ ਕੇ ਉਹ ਇਹ ਆਪਣੀ ਮਨਸ਼ਾ, ਜੇ ਉਹਦੀ ਮਨਸ਼ਾ ਚੰਗੀ ਹੁੰਦੀ ਤਾਂ ਆਪ ਹੀ ਉਸ ਬਿੱਲ ਨੂੰ ਕਾਨੂੰਨੀ ਰੂਪ ਮਾਨਤਾ ਦੇਣ ਲਈ ਪਹਿਲੀ ਪਹਿਲ ਕਰਦਾ। ਉਦੋਂ ਬਾਅਦ ਰਾਸ਼ਟਰਪਤੀ ਸਾਹਿਬ ਉਹਦੇ ਆਧਾਰ ਤੇ ਅੱਗੇ ਵਧਦੇ। ਸੋ ਆਪਣੇ ਵੱਲੋਂ ਬਾਈਪਾਸ ਕਰਕੇ ਸਿੱਧਾ ਰਾਸ਼ਟਰਪਤੀ ਨੂੰ ਭੇਜ ਦੇਣਾ, ਕਹਿੰਦੇ ਇਹਦਾ ਮਤਲਬ ਰਾਜਪਾਲ ਦੀ ਇੱਛਾ ਨਹੀਂ ਹੈ। ਹੁਣ ਉਹ ਕਹਿੰਦੇ ਕਿ ਇਸ ਤੋਂ ਬਾਅਦ ਫਿਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲੱਗਣੇ ਹੁੰਦੇ ਨੇ ਜੀ, ਤੇ ਜਦੋਂ ਵਾਈਸ ਚਾਂਸਲਰ ਲੱਗਣੇ ਹੁੰਦੇ ਨੇ ਤਾਂ ਅਸੀਂ 3 ਨਾਂ ਭੇਜਦੇ ਹਾਂ ਰਾਜਪਾਲ ਜੀ। ਫਿਰ ਰਾਜਪਾਲ ਜੀ ਉਹਨਾਂ ਚੋਂ ਕਹਿੰਦੇ ਕਿ ਨਾ ਇਹਨੂੰ ਨਹੀਂ, ਇਹਨੂੰ ਲਾਓ। ਫਿਰ ਕਹਿੰਦੇ ਚੱਲੀ ਕਿਹਦੀ, ਸਿਲੈਕਟਡ ਦੀ ਕਿ ਇਲੈਕਟਡ ਦੀ? ਉਹ ਕਹਿੰਦੇ ਚੱਲਣੀ ਤਾਂ ਇਲੈਕਟਡ ਦੀ ਚਾਹੀਦੀ ਹੈ, ਚੱਲ ਰਹੀ ਹੈ ਸਿਲੈਕਟਡ ਦੀ। ਸੋ ਇਸ ਲਈ ਬੇਸ਼ੱਕ ਉਹਨਾਂ ਨੇ ਰਾਸ਼ਟਰਪਤੀ ਤੇ ਸਿੱਧਾ ਨਿਸ਼ਾਨਾ ਨਹੀਂ ਸਿੱਧਿਆ, ਪਰ ਬਾਇਆ ਰਾਜਪਾਲ ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟਾਇਆ ਕਿ ਰਾਸ਼ਟਰਪਤੀ ਉਹਨਾਂ ਨੇ ਜਿਹੜੀ ਪੰਜਾਬ ਯੂਨੀਵਰਸਿਟੀਆਂ ਸੋਧ ਬਿੱਲ 2023 ਸੀਗਾ ਉਹਨੂੰ ਖਾਰਜ ਕਰਕੇ ਸਹੀ ਫੈਸਲਾ ਨਹੀਂ ਲਿਆ, ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ਼ਾਰਾ ਕੀਤਾ ਕਿ ਅਸੀਂ ਆਉਂਦੇ ਸਮੇਂ 'ਚ ਇਸ ਤੇ ਬੈਠਕ ਕਰਾਂਗੇ ਜੀ। ਬੈਠਕ ਕਰਕੇ ਅਸੀਂ ਫਿਰ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ, ਅੱਗੇ ਕਿਵੇਂ ਵਧਣਾ ਇਸ ਮਸਲੇ ਤੇ, ਦੁਬਾਰਾ ਲਿਆਉਣਾ ਇਹ ਬਿੱਲ, ਦੁਬਾਰਾ ਅਦਾਲਤ ਜਾਣਾ, ਕਿਵੇਂ ਇਹਨੂੰ ਚੈਲੰਜ ਕਰਨਾ, ਨਹੀਂ ਕਰਨਾ, ਠੰਡੇ ਬਸਤੇ ਪਾਉਣਾ। ਵੈਸੇ ਇੱਕ ਗੱਲ ਤਾਂ ਹੈ ਪ੍ਰਵੀਨ ਜੀ ਕਿ ਆਹ ਦੁਬਾਰਾ 2 ਸ਼ਬਦ ਜਦੋਂ ਮੁੱਖ ਮੰਤਰੀ ਨੇ ਆਪਣੇ ਹਵਾਲੇ ਨਾਲ ਲਿਆਂਦੇ ਨੇ, ਸਿਲੈਕਟਡ ਇਲੈਕਟਡ, ਤਾਂ ਇਸ਼ਾਰਾ ਕਰਦੇ ਨੇ ਕਿ ਉਹ ਦੁਬਾਰਾ ਰਾਜਪਾਲ ਨਾਲ ਮੈਦਾਨ 'ਚ ਆਮੋ ਸਾਹਮਣੇ ਹੋਣ ਲਈ ਤਿਆਰ ਨੇ। ਬਿਲਕੁਲ, ਕਿਉਂਕਿ ਇਸੇ ਆਧਾਰ ਤੇ ਉਹ ਪਹਿਲਾਂ ਲੜਾਈ ਲੜਦੇ ਰਹੇ ਨੇ ਕਿ ਅਸੀਂ ਸਿਲੈਕਟਡ ਆ, ਅਸੀਂ ਇਲੈਕਟਡ ਆ, ਤੁਸੀਂ ਸਿਲੈਕਟਡ ਹੋ, ਤੁਹਾਨੂੰ ਚੁਣ ਕੇ ਨਹੀਂ ਆਏ ਤੁਸੀਂ, ਅਸੀਂ ਚੁਣ ਕੇ ਆਏ ਆ। ਸੋ ਇਸ ਹਵਾਲੇ ਨਾਲ ਇੱਥੋਂ ਹੀ ਲੜਾਈ ਸ਼ੁਰੂ ਹੋ ਕੇ ਕਾਫੀ ਆਮੋ ਸਾਹਮਣਾ ਹੋ ਗਿਆ ਸੀਗਾ। ਹੁਣ ਇਹ ਦੁਬਾਰਾ ਉਸ ਸਥਿਤੀ 'ਚ ਆ ਰਹੀ ਹੈ। ਸੋ ਹੁਣ ਦੇਖਦੇ ਆ ਕਿ ਇਸ ਮਸਲੇ ਤੇ ਇਹ ਤੋਂ ਅੱਗੇ ਜੇ ਰਾਜਪਾਲ ਦਾ ਕੋਈ ਰਿਐਕਟ ਆਉਂਦਾ ਜਾਂ ਨਹੀਂ ਆਉਂਦਾ, ਜਾਂ ਮਾਮਲਾ ਇੱਥੇ ਸ਼ਾਂਤ ਸਮਝਿਆ ਜਾਊਗਾ, ਜਾਂ ਫਿਰ ਇਹ ਤੋਂ ਬਾਅਦ ਹੁਣ ਪੰਜਾਬ ਸਰਕਾਰ ਇਸ ਮਸਲੇ ਜਿਹੜੀ ਕਹਿੰਦੀ ਹੈ ਬੈਠਕ ਲਵਾਂਗੇ, ਕਿ ਬੈਠਕ 'ਚ ਉਹ ਇਸ ਬਿੱਲ ਨੂੰ ਦੁਬਾਰਾ ਭੇਜਣ ਦੀ ਕਵਾਇਦ ਚਾਹਣਗੇ, ਦੁਬਾਰਾ ਬਿੱਲ ਲਿਆਉਣ ਦੀ ਕਵਾਇਦ ਚਾਹਣਗੇ, ਹੈ ਨਾ, ਉਹ ਦੁਬਾਰਾ ਸੁਪਰੀਮ ਕੋਰਟ ਦਾ ਰੁਖ ਕਰਨਗੇ। ਇਹ ਪਹਿਲੂ ਤੇ ਹੁਣ ਨਜ਼ਰ ਆਏਗੀ। ਜੀ ਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਵਿਧਾਇਕਾਂ ਦੀ ਪੈਨਸ਼ਨ ਦੇ ਬਾਰੇ। ਕਹਿੰਦੇ 2.5 ਸਾਲ ਦੀ ਵਿਧਾਇਕੀ 'ਚ ਹੀ 7 ਵਾਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਬਰਾਬਰ ਪੈਨਸ਼ਨ ਲੈਣਗੇ ਅੰਗੁਰਾਲ, ਸ਼ੀਤਲ ਅੰਗੁਰਾਲ। ਦੇਖੋ, ਸ਼ੀਤਲ ਅੰਗੁਰਾਲ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਹਾਰ ਕੇ ਵੀ ਬਹੁਤ ਕੁਝ ਖੱਟ ਲਿਆ। ਵੈਸੇ ਉਹਨਾਂ ਦਾ ਇੱਕ ਮਸਲਾ ਬਹੁਤ ਵੱਡਾ ਸੀਗਾ, ਜਦੋਂ ਉਹ ਆਮ ਆਦਮੀ ਪਾਰਟੀ ਦੇ MLA ਸੀ ਤਾਂ ਭਾਜਪਾ ਦੇ ਉੱਤੇ ਜਿਹੜੇ ਦੋਸ਼ ਲੱਗੇ ਸੀ 45 ਕਰੋੜ 'ਚ ਖਰੀਦਣ ਦੀ ਕੋਸ਼ਿਸ਼ ਦੇ, ਉਹਦੀ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ, ਆਪਰੇਸ਼ਨ ਲੋਟਸ ਦੀ, ਹੈ ਨਾ। ਹੁਣ ਮਤਲਬ ਕਿ ਉਸੇ ਭਾਜਪਾ 'ਚ ਨੇ, ਕੋਈ ਇਸ ਦੀਆਂ ਵੀ ਚਰਚਾਵਾਂ ਹਲਕੇ 'ਚ ਖੂਬ ਚੱਲਦੀਆਂ ਨੇ ਕਿ ਆਪਰੇਸ਼ਨ ਲੋਟਸ ਹੋ ਤਾਂ ਨਹੀਂ ਗਿਆ। ਸੋ ਇਸ ਲਈ ਕਿ ਉਧਰੋਂ ਖੱਟੀ ਤਾਂ ਨਹੀਂ ਖੱਟ ਲਈ। ਚਲੋ ਇਹ ਪਰ ਅਧਿਕਾਰਕ ਤੌਰ ਤੇ ਨਾ ਸ਼ੀਤਲ ਜੀ ਨੇ ਕੁਝ ਬੋਲਿਆ, ਨਾ ਭਾਜਪਾ ਨੇ ਕੁਝ ਬੋਲਿਆ, ਨਾ ਆਪ ਨੇ ਕੁਝ ਬੋਲਿਆ, ਇਸ ਲਈ ਤੁਸੀਂ ਇਹਦੀ ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ। ਪਰ ਦੂਸਰੇ ਪਾਸੇ ਸ਼ੀਤਲ ਅੰਗੁਰਾਲ 2.5 ਸਾਲ MLA ਰਹੇ ਨੇ, ਇਸ ਲਈ ਉਹਨਾਂ ਦੀ ਪੈਨਸ਼ਨ ਪੂਰੀ ਲੱਗ ਗਈ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਆਮ ਆਦਮੀ ਪਾਰਟੀ ਨੇ ਇੱਕ ਚੰਗਾ ਫੈਸਲਾ ਕੀਤਾ ਸੀਗਾ। ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮਾਮਲਾ ਉਠਾਇਆ ਤੇ ਇਸ ਨੂੰ ਸਿਰੇ ਲਾਇਆ ਕਿ ਬਈ MLA 1 ਵਾਰ ਬਣ ਗਿਆ, 2 ਵਾਰ ਬਣ ਗਿਆ, 4 ਵਾਰ ਬਣ ਗਿਆ, ਤੇ ਮਤਲਬ ਥੋੜਾ ਕਿ ਹਰ ਵਾਰ ਦੇ ਪੈਨਸ਼ਨ ਭੱਤੇ ਉਹਦੇ ਵਿੱਚ ਸ਼ਾਮਿਲ ਹੁੰਦੇ ਰਹਿਣਗੇ। ਇੱਕ ਵਾਰ ਜਦੋਂ ਬੰਦਾ MLA ਬਣਨ ਤੋਂ ਬਾਅਦ ਉਹਦਾ ਕਾਰਜਕਾਲ ਖਤਮ ਹੁੰਦਾ ਹੈ ਤਾਂ ਉਸ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ ਜੀ। ਤੇ ਜੇ ਦੂਜੀ ਵਾਰ MLA ਬਣ ਜਾਵੇ ਤਾਂ ਉਹਦੇ ਵਿੱਚ ਕੁਝ ਹੋਰ ਚੀਜ਼ਾਂ ਜੁੜ ਜਾਂਦੀਆਂ ਸੀ, ਫਿਰ ਦੂਜੀ ਵਾਰ ਦੀ ਟਰਮ ਦੀਆਂ, ਤੀਜੀ ਵਾਰ ਦੀ ਟਰਮ ਨਾਲ, ਫਿਰ ਚੌਥੀ ਵਾਰ ਦੀ ਟਰਮ ਨਾਲ, ਬੇਸ਼ੱਕ ਪੂਰੀ ਪੈਨਸ਼ਨ ਨਹੀਂ ਜੁੜਦੀ ਸੀ ਪਰ ਕਾਫੀ ਹੱਦ ਤੱਕ ਜੁੜ ਜਾਂਦਾ ਸੀ। ਸੋ ਇਸ ਤਰ੍ਹਾਂ ਉਹ ਹਰ ਵਾਰ ਦੇ ਨਵੇਂ ਭੱਤੇ ਤੇ ਨਵੇਂ ਫੰਡ ਜਾਰੀ ਕਰਕੇ ਉਹਨਾਂ ਦਾ ਖਾਸਾ ਗੁਣਾ ਘਟਾ ਹੋ ਜਾਂਦਾ ਸੀਗਾ। ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਉਹਨੇ ਇਸ ਤੇ ਰੋਕ ਲਾਈ। ਉਹ ਕਹਿੰਦੇ ਵੀ ਆਹ ਤਰੀਕਾ ਨਹੀਂ, MLA ਚਾਹੇ 10 ਵਾਰ ਬਣੋ, ਚਾਹੇ 7 ਵਾਰ ਬਣੋ, ਚਾਹੇ 2 ਵਾਰ ਬਣੋ, ਪੈਨਸ਼ਨ 1 ਵਾਰ ਦੀ ਮਿਲੂ। ਨਹੀਂ, ਸਹੀ ਹੈ, ਬਿਲਕੁਲ ਇੱਕ ਪੈਨਸ਼ਨ ਮਿਲੂਗੀ। ਇਹ ਚੰਗਾ ਫੈਸਲਾ ਬਿਲਕੁਲ। ਮਤਲਬ ਜੇ ਤੁਸੀਂ ਮੌਜੂਦਾ MLA ਹੋ ਤਾਂ ਤਨਖਾਹ, ਜੇ ਸਾਬਕਾ MLA ਹੋ ਤਾਂ ਸਿਰਫ ਪੈਨਸ਼ਨ, ਚਾਹੇ ਸਾਬਕਾ 6 ਵਾਰ ਦੇ ਹੋਵੋ ਚਾਹੇ 5 ਵਾਰ ਦੇ ਹੋ। ਪਰ ਉਸ ਸਮੇਂ ਇਹ ਨਹੀਂ ਪਤਾ ਸੀਗਾ ਕਿ ਕਈ ਸ਼ੀਤਲ ਵੀ ਜੰਮਣਗੇ ਪੰਜਾਬ 'ਚ। ਜੀ ਜੀ। ਸੋ ਹੁਣ ਮੈਨੂੰ ਲੱਗਦਾ ਕਿ ਇਸ ਤਰੀਕੇ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਸੀ। ਹੁਣ ਸ਼ੀਤਲ ਅੰਗੁਰਾਲ ਨੇ 2.5 ਸਾਲ ਵਿਧਾਇਕੀ ਕੀਤੀ, ਪਰ ਪੈਨਸ਼ਨ ਪੂਰੇ ਵਿਧਾਇਕ ਜਿੰਨੀ, ਚਾਹੇ 7 ਵਾਰ ਵਾਲਾ ਹੈ ਤੇ ਚਾਹੇ 1 ਵਾਰ ਵਾਲਾ ਹੈ। ਨਾਲੇ 83,000 ਰੁਪਇਆ ਹਰ ਮਹੀਨੇ ਹੁਣ ਉਹਦੀ ਜੇਬ 'ਚ ਆ ਜਾਣਾ। ਤੁਸੀਂ ਇਹ ਦੇਖੋ ਕਿ 60,000 ਉਹਦੀ ਪੈਨਸ਼ਨ ਤੇ 22,800 ਰੁਪਇਆ ਉਹਦੇ ਭੱਤੇ ਨੇ। ਠੀਕ ਹੈ। ਇੰਜ 82,800 ਰੁਪਇਆ, ਲਗਭਗ 83,000
ਚੜ੍ਹਦੇ ਮਹੀਨੇ ਸਰਕਾਰੀ ਖਜ਼ਾਨੇ ਚੋਂ ਜੇਬ ਚ ਆ ਰਿਹਾ, ਉਹ ਕੌਣ ਦੇ ਰਿਹਾ ਜੀ? ਪੰਜਾਬ ਦੇ ਰਿਹਾ, ਪੰਜਾਬ ਦੇ ਲੋਕ ਦੇ ਰਹੇ ਨੇ। ਮਤਲਬ ਇਹ ਸਾਡੀ ਇਹੋ ਜਿਹੀ ਤਰਾਸਦੀ ਹੈ ਕਿ ਮੌਜੂਦਾ MLA ਨੇ ਅਸਤੀਫਾ ਦਿੱਤਾ, ਉਹ ਸਾਬਕਾ ਹੋ ਗਿਆ, ਨਵਾਂ MLA ਅਸੀਂ ਚੁਣ ਲਿਆ। ਹੁਣ ਜਲੰਧਰ ਪੱਛਮੀ ਚ ਅਸੀਂ ਤਾਜ਼ੇ ਇਸੇ ਦੌਰਾਨ ਦੇ ਵਿੱਚ 2 ਬੰਦੇ ਨੂੰ ਦੇਈ ਜਾਂਦੇ, ਇੱਕ ਨੂੰ ਤਨਖਾਹ, ਇੱਕ ਨੂੰ ਪੈਨਸ਼ਨ। ਸੋ ਇਸ ਸਥਿਤੀ ਚ ਕਿਉਂ ਆਏ? ਸੋ ਇਸ ਲਈ ਜਿਹੜਾ ਇਹ ਸਹੀ ਫੈਸਲਾ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਬਈ ਆ 4-4, 5-5 ਵਾਰ ਵਾਲੀ ਪੈਨਸ਼ਨ ਨਹੀਂ ਚੱਲੂਗੀ, ਉਸੇ ਤਰ੍ਹਾਂ ਇੱਥੇ ਵੀ ਲੋੜ ਹੈ। ਮਤਲਬ ਬੰਦਾ 1 ਦਿਨ ਦਾ MLA ਹੋਵੇ ਤਾਂ ਵੀ ਪੂਰੀ ਪੈਨਸ਼ਨ ਹੈ, ਬੰਦਾ 10 ਦਿਨਾਂ ਦਾ ਹੋਵੇ ਤਾਂ ਵੀ ਪੂਰੀ ਪੈਨਸ਼ਨ ਹੈ, ਬੰਦਾ ਮਹੀਨੇ ਬਾਅਦ ਅਸਤੀਫਾ ਦੇ ਜਾਵੇ MLA ਤੋਂ ਤਾਂ ਵੀ ਪੂਰੀ ਪੈਨਸ਼ਨ ਹੈ, ਬੰਦਾ 6 ਮਹੀਨੇ ਦੀ MLA ਕਰਕੇ ਛੱਡ ਜਾਵੇ ਤਾਂ ਵੀ ਪੂਰੀ ਪੈਨਸ਼ਨ ਹੈ, ਬੰਦਾ 2 ਸਾਲ ਕਰੇ ਤੇ 5 ਸਾਲ ਕਰੇ ਤਾਂ ਵੀ ਪੂਰੀ ਪੈਨਸ਼ਨ ਹੈ ਜੀ। ਸੋ ਇਸ ਲਈ ਮੈਨੂੰ ਇੱਥੇ ਵੀ ਚੈੱਕ ਪੁਆਇੰਟ ਲਾਉਣ ਦੀ ਲੋੜ ਹੈ ਕਿ ਬਾਈ ਜੇ 4 ਸਾਲ ਤੋਂ ਘੱਟ ਹੈ ਵਿਧਾਇਕੀ ਤਾਂ ਛੁੱਟੀ। ਦੂਜਾ ਉਲਟਾ ਚਾਹੀਦਾ ਤਾਂ ਇਹ ਆ ਕਿ ਭਾਈ ਤੁਹਾਤੋਂ ਤਾਂ ਵਸੂਲੀ ਕਰਨੀ, ਤੁਹਾਡੇ ਕਰਕੇ ਜਿਮਨੀ ਚੋਣ ਹੋਈ ਆ। ਸਹੀ ਗੱਲ ਆ, ਬਿਲਕੁਲ ਹੈ ਨਾ, ਤੁਹਾਤੋਂ ਤਾਂ ਵਸੂਲੀ ਕਰਨੀ ਬਣਦੀ ਆ। ਜਾਂ ਤੁਸੀਂ ਵਿੱਚ ਵਿਚਾਲੇ ਧੋਖਾ ਦੇ ਕੇ ਭੱਜੇ ਹੋ, ਤੁਹਾਡੀ ਤਾਂ ਜੁਰਮਾਨਾ ਬਣਦਾ, ਤੁਹਾਡੀ ਤਾਂ ਤਨਖਾਹ ਦੀ ਵਾਪਸੀ ਹੋਣੀ ਚਾਹੀਦੀ ਹੈ। ਜੇ ਨਿਯਮ ਸਰਕਾਰੀ ਉਹਨਾਂ ਲਈ ਹੈਗੇ ਨੇ, ਮੁਲਾਜ਼ਮਾਂ ਲਈ, ਕੰਪਨੀਆਂ ਲਈ ਨਿਯਮ ਹੈਗੇ ਤਾਂ ਇਹਨਾਂ ਲਈ ਕਿਉਂ ਨਹੀਂ? ਬਿਲਕੁਲ ਸਹੀ। ਤੁਸੀਂ ਹਾਲ ਦੇਖੋ ਕਿ ਜੇ ਮਤਲਬ ਕਿ ਹੁਣ ਸ਼ੀਤਲ ਅੰਗਰਾਲ ਦੇ ਹਵਾਲੇ ਨਾਲ ਜੇ ਅਸਤੀਫਾ ਦਿੱਤਾ ਸੀ ਜਾਂ ਮੰਨ ਲਓ ਕਿਸੇ MLA ਨੂੰ ਖਾਰਜ ਕੀਤਾ ਗਿਆ ਸੀ, ਬਰਖਾਸਤ ਕੀਤਾ ਗਿਆ ਸੀ, ਉਹਦੀ ਮੈਂਬਰੀ ਰੱਦ ਕੀਤੀ ਗਈ ਸੀ, ਤਾਂ ਵੀ ਉਹ ਤਨਖਾਹ ਦਾ ਹੱਕਦਾਰ, ਤਾਂ ਵੀ ਉਹ ਪੈਨਸ਼ਨ ਦਾ ਹੱਕਦਾਰ ਆ ਜੀ। MLA ਚੋਂ ਕੱਢਿਆ ਹੋਵੇ ਜਾਂ MLA ਨੇ ਛੱਡਿਆ ਹੋਵੇ ਤਾਂ ਵੀ ਉਹ ਸਾਰੇ ਸਹੂਲਤਾਂ ਦਾ ਹੱਕਦਾਰ ਆ। ਹੁਣ ਸ਼ੀਤਲ ਅੰਗਰਾਲ ਨੂੰ 2.5 ਸਾਲ ਦੀ ਵਿਧਾਇਕੀ ਤੋਂ ਬਾਅਦ ਹਰ ਮਹੀਨੇ 83,000 ਰੁਪਇਆ ਵੱਖਰਾ ਮਿਲਣਾ ਤੇ ਸਾਰੀ ਉਮਰ ਸ਼ੀਤਲ ਸਣੇ ਪਰਿਵਾਰ ਨੂੰ ਸਰਕਾਰੀ ਖਰਚੇ ਤੇ ਇਲਾਜ ਮਿਲਣਾ, ਔਰ ਉਹ ਇਲਾਜ ਦੀ ਕੋਈ ਹੱਦ ਨਹੀਂ ਹੈ। ਉਹ ਅੱਛਾ, ਕਿੱਥੇ ਤੱਕ ਕਰਨਾ ਤੇ ਕਿੱਥੇ ਜਾ ਕੇ ਕਰਾਉਣਾ। ਹੁਣ ਚਾਹੇ ਜ਼ਾਰ ਕਢਾਉਣ ਵੀ ਤੁਹਾਡੇ ਕੋਲ ਅਮਰੀਕਾ ਆ ਜਾਣ ਅਗਲੇ ਜੀ, ਖਰਚਾ ਸਰਕਾਰੀ ਖਜ਼ਾਨੇ ਚੋਂ ਮਿਲ ਜਾਣਾ। ਸੋ ਇਸ ਲਈ ਇਸ ਦੇ ਉੱਤੇ ਨਜ਼ਰਸਾਨੀ ਦੀ ਦੁਬਾਰਾ ਲੋੜ ਆ ਕਿ ਇਹ ਉਲਟਾ ਬੰਦਾ ਐ ਅਸਤੀਫੇ ਦੇ ਕੇ, ਜੇ MLA ਹੀ ਬਣ ਲਈ ਅਸਤੀਫਾ ਦੇਣਾ ਸੀ ਤਾਂ ਫਿਰ MLA ਤਾਂ ਹੈਗਾ ਸੀ ਬਈ ਤੂੰ। ਪਰ ਇਹਦੇ ਉੱਤੇ ਇਹ ਸਵਾਲ ਹੈ ਕਿ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਨੇ, ਤੁਹਾਨੂੰ ਕੀ ਫਰਕ ਪੈਂਦਾ? ਮੌਜੂਦਾ ਨਹੀਂ ਤਾਂ ਸਾਬਕਾ ਸਹੀ, ਤਨਖਾਹ ਪੱਤੇ ਸਹੂਲਤਾਂ ਸਾਰੀਆਂ ਸਰਕਾਰੀ ਮਿਲ ਰਹੀਆਂ, ਹੱਥ ਉੱਤੇ। ਸੋ ਇਹ ਵਰਤਾਰੇ ਤੇ ਵੀ ਗੌਰ ਕਰਨ ਦੀ ਲੋੜ ਹੈ। ਮੈਨੂੰ ਇਹ ਲੱਗਿਆ ਸ਼ਰਮਾ ਜੀ, ਪਹਿਲਾਂ ਸ਼ੱਕ ਪਿਆ ਕਿ ਸ਼ਾਇਦ ਪੂਰੀ ਜਿਹੜੀ ਟਰਮ 5 ਸਾਲ ਦੀ ਉਹ ਟਨਿਓਰ ਪੂਰੀ ਹੋਣ ਤੋਂ ਬਾਅਦ ਹੀ ਤੁਸੀਂ ਪੈਨਸ਼ਨ ਦੇ ਯੋਗ ਹੈ। ਸ਼ਾਇਦ ਏਦਾਂ ਦੀ ਨਹੀਂ, ਜਦੋਂ ਤੁਸੀਂ ਸਹੁੰ ਚੁੱਕ ਲਈ, ਮੈਂਬਰੀ ਬਣ ਗਏ, ਉਹ ਤੋਂ ਤੁਹਾਡੇ ਸਾਰੇ ਪੱਤੇ, ਸਾਰੀ ਤਨਖਾਹ, ਸਾਰਾ ਕੁਝ। ਠੀਕ ਹੈ। ਤੁਸੀਂ ਕਿੰਨਾ ਚਿਰ ਰਹੇ ਹੋ ਇਹਦੇ ਲਈ ਕੋਈ ਉਹ ਨਹੀਂ ਹੈਗਾ, ਕੋਈ ਉਹ ਨਹੀਂ। ਤੁਹਾਨੂੰ ਕੱਢਿਆ ਜਾਂਦਾ ਕਿ ਤੁਸੀਂ ਛੱਡਦੇ ਹੋ, ਇਹ ਵੀ ਕੋਈ ਮਹੀਨਾ ਨਹੀਂਗਾ, ਇਹ ਵੀ ਕੋਈ ਮਹੀਨਾ। ਤਨਖਾਹ ਪੱਤੇ ਤਾਂ ਵੀ ਮਿਲਣਗੇ, ਪੈਨਸ਼ਨ ਤਾਂ ਵੀ ਮਿਲੇਗੀ। ਬਿਲਕੁਲ, ਜਿਵੇਂ ਹੁਣ ਤੁਸੀਂ ਕਿਹਾ ਨਾ ਜ਼ਿਮਨੀ ਚੋਣਾਂ ਦਾ ਖਰਚਾ, ਮੇਰੇ ਖਿਆਲ ਜੇ ਪਾਰਟੀਆਂ ਤੇ ਵੀ, ਕੈਂਡੀਡੇਟਾਂ ਦੇ ਤਾਂ ਪੈਣਾ ਹੀ ਚਾਹੀਦਾ, ਉਮੀਦਵਾਰਾਂ ਦੇ ਤਾਂ, ਜੇ ਪਾਰਟੀਆਂ ਤੇ ਵੀ ਪੈਣ ਲੱਗ ਪਏ ਤਾਂ ਵੀ ਬਹੁਤ ਸਾਰੀ ਹਾਰਸ ਟ੍ਰੇਡਿੰਗ ਰੁਕ ਜੂਗੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਪੜ੍ਹਾਈ ਤੇ ਟ੍ਰੇਨਿੰਗ ਕਹਿੰਦੇ ਨੌਕਰੀ ਦੀ ਗਰੰਟੀ ਨਹੀਂ ਸ਼ਰਮਾ ਜੀ, ਇਹ ਕਿਉਂ? ਦੇਖੋ, ਇਹ ਬਹੁਤ ਵੱਡਾ ਅੱਜ ਦੀ ਤਰੀਕ ਸਵਾਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਖੁੱਬਾ ਮੰਗ ਪ੍ਰਾਈਵੇਟ ਕਾਲਜ, ਯੂਨੀਵਰਸਿਟੀਆਂ ਖੂਬ ਖੁੱਲੀਆਂ ਨੇ। ਹਾਂਜੀ। ਤੇ ਉਹ ਅਖਬਾਰਾਂ 'ਚ, TV ਚੈਨਲਾਂ ਤੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇੰਨੇ ਲੱਖ ਦਾ ਪੈਕੇਜ, ਇੰਨੇ ਲੱਖ ਦੇ ਪੈਕੇਜ ਤੇ ਬੱਚਾ ਨੌਕਰੀ ਤੇ ਗਿਆ, ਪਰ ਉਹ ਇਹ ਨਹੀਂ ਦੱਸਦੀਆਂ ਕਿ ਸਾਡੇ ਕੋਲ ਬੱਚਾ 70,000 ਸੀ, ਨੌਕਰੀ 17 ਨੂੰ ਮਿਲੀ ਆ। ਤੇ ਉਹਨਾਂ 'ਚ ਵੀ ਕਿੰਨੇ ਜੁਆਇਨ ਕਰਦੇ, ਕਿੰਨੇ ਨਹੀਂ, ਉਹ ਉੱਥੇ ਗੱਲ ਹੋਰ ਹੁੰਦੀ ਹੈ। ਜਦੋਂ ਯੂਨੀਵਰਸਿਟੀ 'ਚ ਪਲੇਸਮੈਂਟ ਉਹ ਕੈਂਪ ਜਿਹਾ ਲੱਗਦਾ ਤੇ ਬਾਅਦ 'ਚ ਨੌਕਰੀ ਲੈਣ ਜਾਂਦੇ, 10 ਸਥਿਤੀ ਹੋਰ ਹੁੰਦੀ ਹੈ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਇਹ ਸਵਾਲ ਖੜਾ ਹੋਇਆ ਕਿ ਅੱਜ ਕੱਲ ਡਿਗਰੀਆਂ ਲੈਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਨੌਕਰੀ ਦੀ ਗਰੰਟੀ ਹੋਊਗੀ ਜੀ, ਜਾਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਹਾਡਾ 3 ਮਹੀਨੇ ਦਾ ਟ੍ਰੇਨਿੰਗ ਪੀਰੀਅਡ ਲੰਘ ਗਿਆ ਤੇ ਤੁਹਾਨੂੰ ਲੱਗਾ ਕਿ ਤੁਹਾਡੀ ਸਿੱਧੀ ਨੌਕਰੀ ਹੈ, ਇਹ ਗਰੰਟੀ ਨਹੀਂ। ਕਿਉਂਕਿ ਅੱਜ ਕੱਲ ਤਕਨੀਕੀ ਤੌਰ ਤੇ ਮਹਾਰਤ ਵਾਲੇ ਪੜ੍ਹਾਈ ਤੋਂ ਬਹੁਤ ਦੂਰ ਚਲੇ ਗਏ ਅਸੀਂ। ਕਿਸੇ ਤਕਨੀਕ ਦੇ ਵਿੱਚ IT UT ਸਾਰੀਆਂ ਚੀਜ਼ਾਂ ਲਾਂਭੇ ਹੋ ਗਈਆਂ ਹੁਣ ਤਾਂ। ਸੋ ਕੱਲਾ ਕਿਤਾਬੀ ਡਿਗਰੀਆਂ ਤੁਹਾਨੂੰ ਕਹਿੰਦੇ ਨੌਕਰੀ ਨਹੀਂ ਦਿਵਾ ਸਕਦੀਆਂ, ਇਹ ਇੱਕ ਪਹਿਲੂ ਆ ਜੀ। ਪਰ ਬੇਰੁਜ਼ਗਾਰੀ ਦੀ ਕੀ ਸਥਿਤੀ ਹੈ, ਇਹਦੀ ਆਪਾਂ ਪਿਛਲੇ 2-3 ਦਿਨਾਂ ਦੀ ਗੱਲ ਕਰਦੇ ਆਏ ਹਾਂ। ਕੱਲ ਆਪਾਂ 58 ਕਰੋੜ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ, 4 ਸਾਲਾਂ ਦੇ ਵਿੱਚ ਕਿਵੇਂ ਇੱਕ ਦੇਸ਼ ਇੱਕ ਪ੍ਰੀਖਿਆ ਦੇ ਹਵਾਲੇ 58 ਕਰੋੜ ਦਾ ਗੋਲਮਾਲ ਹੋ ਗਿਆ, ਪਰ ਇੱਕ ਦੇਸ਼ ਇੱਕ ਪ੍ਰੀਖਿਆ ਹੋਈ ਨਹੀਂ। ਬਿਲਕੁਲ। ਪਰ ਜਿਹੜੀਆਂ ਸੈਂਟਰ ਪ੍ਰੀਖਿਆਵਾਂ ਲੈਂਦਾ ਹੈ ਕੇਂਦਰ, ਜਿਹੜਾ ਨੌਕਰੀਆਂ ਸਾਲ 'ਚ ਦੇਣ ਲਈ ਪ੍ਰੀਖਿਆਵਾਂ ਲੈਂਦਾ ਹੈ, ਉਹ 'ਚ 2.5 ਕਰੋੜ ਬੇਰੁਜ਼ਗਾਰ ਬੈਠਦਾ ਤੇ ਨੌਕਰੀ ਮਿਲਦੀ ਹੈ ਸਿਰਫ 1,25,000। ਹਾਂਜੀ। 1,25,000 ਦੀ ਨੌਕਰੀ ਲਈ 2.5 ਕਰੋੜ ਬੇਰੁਜ਼ਗਾਰ ਪੇਪਰ ਦੇਣ ਬੈਠ ਰਿਹਾ। ਇਹ ਸਥਿਤੀ ਹੈ। ਹੋਰ ਛੱਡੋ, ਲੰਘੇ ਦਿਨੀ 9 ਜੁਲਾਈ ਨੂੰ ਗੁਜਰਾਤ ਦੇ ਵਿੱਚ ਇੱਕ ਹੋਟਲ ਦੇ ਵਿੱਚ ਇੱਕ ਕੰਪਨੀ ਨੇ ਇੰਟਰਵਿਊ ਰੱਖੀ ਸੀ, 40 ਮੁਲਾਜ਼ਮ ਭਰਤੀ ਕਰਨੇ ਸੀ। 1000 ਜਵਾਕ ਪੇਪਰ ਦੇਣ ਆ ਗਿਆ।
1000 ਜਵਾਕ ਇੰਟਰਵਿਊ ਦੇਣ ਆ ਗਿਆ। ਉਹ ਰੇਲਿੰਗ ਟੁੱਟਣ ਵਾਲੀ ਵੀਡੀਓ ਬਹੁਤ ਵਾਇਰਲ ਹੋਈ ਹਾਂਜੀ, ਪੌੜੀਆਂ ਦੀ, ਉਹ ਇਸ ਤਰ੍ਹਾਂ ਦੀ ਸੀ ਕਿ 40 ਪੋਸਟਾਂ ਸੀਗਾ, ਬੱਚਾ 1000 ਆ ਗਿਆ। ਆ ਲੰਘੇ 1-2 ਦਿਨ ਪਹਿਲਾਂ ਦੀ ਗੱਲ ਆ, ਮੁੰਬਈ 에ਅਰਪੋਰਟ ਤੇ ਲੋਡਿੰਗ ਵਾਲੇ ਮੁਲਾਜ਼ਮ ਰੱਖਣੇ ਸੀ ਤੇ ਉਹਦਾ ਕ੍ਰਾਈਟੇਰੀਆ ਸੀਗਾ ਕਿ 10ਵੀਂ ਤੱਕ ਦੀ ਪੜ੍ਹਾਈ ਚਾਹੀਦੀ ਹੈ, 10ਵੀਂ ਤੋਂ ਵੱਧ ਦੀ ਲੋੜ ਨਹੀਂ ਸਨ। 1800 ਮੁਲਾਜ਼ਮ ਭਰਤੀ ਕਰਨੇ ਸੀ ਉਹਨੇ ਲੋਡਿੰਗ ਲਈ। 1802 ਪੋਸਟਾਂ ਸੀ ਤੇ 25000 ਬੱਚਾ ਪੇਪਰ ਦੇਣ ਆਇਆ, 25000 ਬੱਚਾ ਇੰਟਰਵਿਊ ਦੇਣ ਆਇਆ ਤੇ ਉਹਦੇ ਵਿੱਚ ਮਤਲਬ M.Com ਵੀ ਸੀ, B.Com ਵੀ ਸੀ, BBA ਸੀ, BCA ਸੀ, ਸਾਰੀਆਂ ਪੜ੍ਹਾਈਆਂ ਡਿਗਰੀਆਂ ਚੱਕੀ ਫਿਰਦੇ ਸੀ ਵਿਚਾਰੇ। ਇਹ ਸਥਿਤੀ ਆ। ਹੁਣ ਜੇਕਰ ਇਸ ਨੂੰ ਦੂਸਰੇ ਪਹਿਲੂ ਤੋਂ ਦੇਖਣਾ ਜੀ ਤਾਂ ਪੜ੍ਹਿਆ ਲਿਖਿਆ ਵਿਦਿਆਰਥੀ ਮਾਪੇ ਇਹ ਕਹਿੰਦੇ ਨੇ ਕਿ ਪੜ੍ਹ ਲਿਖ ਕੇ ਵੀ ਨੌਕਰੀ ਨਹੀਂ ਜੀ, ਤੇ ਕੰਪਨੀਆਂ ਉਦਯੋਗ ਅਦਾਰੇ ਕਹਿੰਦੇ ਨੇ ਕਿ ਸਾਡੇ ਕੋਲ ਕਾਬਲ ਲੋਕ ਨਹੀਂ। ਠੀਕ ਹੈ, ਇਹਦਾ ਮਤਲਬ ਤੁਸੀਂ ਡਿਗਰੀਆਂ ਤਾਂ ਦੇ ਰਹੇ ਹੋ ਬੱਚਿਆਂ ਨੂੰ, ਨੌਕਰੀ ਦੇ ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਕਾਬਲ ਨਹੀਂ ਬਣਾ ਰਹੇ। ਇਹ ਪੜਾ ਕਿਉਂ? 13 ਸਾਲਾਂ ਚ ਕੰਮਕਾਜੀ ਆਬਾਦੀ ਤਾਂ 3% ਵੱਧ ਗਈ ਜੀ ਹੈ, ਪਰ ਬੇਰੁਜ਼ਗਾਰੀ ਦੀ ਦਰ ਸਿਖਰ ਤੇ 9% ਤੇ। ਤੁਸੀਂ ਇਹ ਹਿਸਾਬ ਲਾਓ, ਕਹਿੰਦੇ ਜੀ ਜਿਹੜੀ ਕੰਮਕਾਜੀ ਵਾਲੀ ਆਬਾਦੀ ਹੈ 13 ਸਾਲ ਚ 3% ਵੱਧ ਕੇ 64% ਹੋ ਗਈ। ਠੀਕ ਹੈ, ਮਤਲਬ ਇੱਕ ਤਰ੍ਹਾਂ ਨਾਲ ਕੰਮ ਮੰਗਣ ਵਾਲਿਆਂ ਦੀ ਲੋੜ ਹੈ ਜਿਹਨਾਂ ਨੂੰ ਕੰਮ ਦੀ, ਉਹ 64% ਨੇ, ਹੈ ਨਾ। ਇਹ ਕਹਿੰਦੇ 2036 ਤੱਕ 65% ਤੋਂ ਉੱਪਰ ਚਲੀ ਜਾਣੀ ਹੈ। ਪਰ ਕਹਿੰਦੇ ਜੀ ਬੇਰੁਜ਼ਗਾਰੀ ਦਰ ਇਸ ਸਮੇਂ ਸਿਖਰ ਤੇ ਆ, 9.2 ਤੋਂ ਉੱਪਰ ਚਲੀ ਗਈ, ਜਿਹੜੀ ਕਿ ਮਈ ਚ 7% ਸੀਗੀ ਜੀ। ਅੱਛਾ, ਇਹ ਬੇਰੁਜ਼ਗਾਰੀ ਦਰ ਸਾਡੀ ਕਿੱਥੇ ਤੱਕ ਜਾਰੀ ਹੈ ਇਹਦਾ ਅੰਦਾਜ਼ਾ ਲਓ। ਇਸੇ ਜੋ ਇਹ ਸਵਾਲ ਆਇਆ ਕਿ ਪੜ੍ਹ ਲਿਖ ਕੇ ਵੀ, ਟ੍ਰੇਨਿੰਗ ਲੈ ਕੇ ਵੀ ਨੌਕਰੀ ਦੀ ਗਰੰਟੀ ਨਹੀਂ ਹੈਗੀ। ਬਕਾਇਦਾ ਵਰਲਡ ਬੈਂਕ ਦਾ ਇੱਕ ਦੱਖਣ ਨੂੰ ਲੈ ਕੇ ਸਰਵੇ ਹੈ, ਦੱਖਣੀ ਏਸ਼ੀਆ ਨੂੰ ਲੈ ਕੇ, ਉਹਦੇ ਵਿੱਚ ਉਹਨਾਂ ਨੇ ਇਹ ਹਵਾਲਾ ਦਿੱਤਾ ਕਿ ਇਹ ਇੱਕ ਭਰਮ ਪੈਦਾ ਕਰ ਦਿੱਤਾ ਗਿਆ ਕਿ ਤੁਸੀਂ ਡਿਗਰੀ ਲਓ ਤੇ ਨੌਕਰੀ ਪੱਕੀ, ਟ੍ਰੇਨਿੰਗ ਕਰੋ ਤਾਂ ਨੌਕਰੀ ਪੱਕੀ, ਹੈ ਨਾ। ਤੇ ਉਹਦੇ ਨਾਂ ਤੇ ਵੀ ਲੁੱਟ ਹੁੰਦੀ ਹੈ, ਦੁਕਾਨਾਂ ਖੁੱਲੀਆਂ ਨੇ ਟ੍ਰੇਨਿੰਗ ਦੇਣ ਦੀਆਂ, ਪੈਸੇ ਵਸੂਲਣ ਦੀਆਂ। ਪਰ ਕਹਿੰਦੇ ਸਥਿਤੀ ਕੀ ਹੈ ਇਹਦੀ, ਇੱਥੋਂ ਦਾ ਲਾ ਲਓ ਕਿ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਚ 66% ਹਾਇਰ ਐਜੂਕੇਸ਼ਨ ਵਾਲੇ ਬੇਰੁਜ਼ਗਾਰ ਨੇ। ਜਿਹੜੇ ਕੁੱਲ 100 ਬੱਚਾ ਬੇਰੁਜ਼ਗਾਰ ਹੈ ਜੇ, ਉਹਨਾਂ ਚ 66% ਉਹ ਨੇ ਜਿਨ੍ਹਾਂ ਨੇ ਉੱਚ ਵਿੱਦਿਆ ਹਾਸਲ ਕੀਤੀ ਆ। ਹੁਣ ਇਹਦੇ ਵਿੱਚ ਉਹ ਕਹਿੰਦੇ ਨੇ ਕਿ 2022 ਚ ਭਾਰਤ ਜਿਹੜੇ ਗ੍ਰੈਜੂਏਟ ਬੇਰੁਜ਼ਗਾਰੀ ਦੀ ਦਰ ਹੈ 29% ਹੈ। ਆ 100 ਦੇ ਵਿੱਚੋਂ 29 ਬੱਚੇ, ਉਹ 66 ਦੇ ਵਿੱਚੋਂ ਵੀ ਆਪਾਂ ਜੇ ਕੱਢੀਏ ਤਾਂ ਉਹਦੇ ਹਵਾਲੇ ਨਾਲ ਵੀ ਕਿ 29 ਬੱਚੇ ਉਹ ਨੇ, 29% ਉਹ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਆ ਪਰ ਨੌਕਰੀ ਨਹੀਂ ਉਹਨਾਂ ਕੋਲ ਜੀ, ਕਿਉਂਕਿ ਉਹਨਾਂ ਨੇ ਜਿਹੀ ਜਿਹੀ ਪੜ੍ਹਾਈ ਕੀਤੀ ਉਹੀ ਜਿਹੀ ਬਾਜ਼ਾਰ 'ਚ ਨੌਕਰੀ ਹੋਣੀ। ਜਾਂ ਉਹ ਕੋਈ ਫਿਰ ਉਹਨਾਂ ਨੂੰ ਲੱਗਦਾ ਕਿ ਨਾ ਅਸੀਂ ਤਾਂ ਐਡੀ ਵੱਡੀ ਡਿਗਰੀ ਲੈ ਲਈ, ਹੁਣ ਅਸੀਂ ਆਹ ਕੰਮ ਥੋੜਾ ਕਰਾਂਗੇ, ਆਹ ਪਾੜਾ ਹੈਗਾ। ਬਿਲਕੁਲ, ਉਹ ਕੰਮਾਂ ਨੂੰ ਛੋਟਾ ਬੜਾ ਸਮਝਣ ਲੱਗ ਜਾਂਦੇ ਨੇ ਫਿਰ। ਜਦੋਂ ਕਿ ਦੂਏ ਪਾਸੇ ਉਹ ਕਹਿੰਦੇ ਕਿ ਜਿਹੜੇ ਘੱਟ ਪੜ੍ਹੇ ਲਿਖੇ ਨੇ ਜਾਂ ਨਹੀਂ ਪੜ੍ਹੇ ਲਿਖੇ, ਉਹਨਾਂ ਦੀ ਬੇਰੁਜ਼ਗਾਰੀ ਦਰ ਸਿਰਫ 3.4%। ਹੁਣ ਇਹਦਾ ਮਤਲਬ ਇਹ ਨਹੀਂ ਅਸੀਂ ਕਹਿੰਦੇ ਕਿ ਪੜ੍ਹਾਈ ਛੱਡ ਦਿਓ, ਪਰ ਇਹਦਾ ਮਤਲਬ ਇਹ ਹੈ ਕਿ ਉਹ ਕਹਿੰਦੇ ਕਿ ਤਕਨੀਕੀ ਤੌਰ ਤੇ ਅੱਜ ਕੱਲ੍ਹ ਮਹਾਰਤ ਨਹੀਂ ਹਾਸਲ ਕਰ ਰਹੇ ਕਿਸੇ ਵਿਸ਼ਿਆਂ 'ਚ ਬੱਚੇ। ਠੀਕ ਆ, ਜਾਂ ਬਾਜ਼ਾਰ ਦੀ ਡਿਮਾਂਡ ਦੇ ਹਿਸਾਬ ਨਾਲ ਪੜ੍ਹਾਈ ਕਰਕੇ ਨਹੀਂ ਆ ਰਹੇ। ਸੋ ਇਹ ਬਹੁਤ ਬੜੇ ਪਹਿਲੂ ਨੇ। ਇੱਕ ਪਾਸੇ ਹੁਣ ਨਕਲੀ ਇੰਟੈਲੀਜੈਂਸੀ ਸਾਡੀਆਂ ਕਿੰਨੀਆਂ ਨੌਕਰੀਆਂ ਖਾਣ ਦੇ ਲਈ ਤਿਆਰ ਖੜੀ ਆ, ਤੇ ਪਰ ਦੂਸਰੇ ਪਾਸੇ ਜਿਹੜੇ ਉਸ ਤਕਨੀਕ ਦੇ ਮਾਹਰ ਹੋ ਕੇ ਆਉਣਗੇ ਉਹਨਾਂ ਲਈ ਨੌਕਰੀਆਂ ਦਾ ਰਾਹ ਵੀ ਖੁੱਲਣਾ। ਸੋ ਦੋ ਚੀਜ਼ਾਂ ਨੇ। ਸੋ ਇਸ ਲਈ ਤੁਸੀਂ ਕੀ ਬਾਜ਼ਾਰ ਨੂੰ, ਸਿਸਟਮ ਨੂੰ, ਕਾਰੋਬਾਰ ਨੂੰ, ਇਹ ਚੀਜ਼ਾਂ ਨੂੰ ਸਮਝ ਕੇ ਪੜ੍ਹਾਈ ਕਰ ਰਹੇ ਹੋ, ਜਾਂ ਇਹ ਚੀਜ਼ਾਂ ਨੂੰ ਸਮਝ ਕੇ ਸਰਕਾਰ ਨੇ ਪੜ੍ਹਾਈ ਦੇ ਨਿਯਮ ਤਿਆਰ ਕੀਤੇ ਨੇ, ਪੜ੍ਹਾਈ ਦਾ ਸਿਲੇਬਸ ਤਿਆਰ ਕੀਤਾ, ਜਾਂ ਸਿਰਫ ਇੱਕ ਚੱਲੀ ਜਾਂਦੀ ਹੈ ਲੀਕ ਤੇ ਲੀਕ ਚੱਲੀ ਜਾਣ ਦਿਓ ਤੇ ਉਹਦੇ ਵਿੱਚੋਂ ਫਿਰ ਆਹ ਚੀਜ਼ਾਂ ਸਥਿਤੀਆਂ ਪੈਦਾ ਹੋ ਰਹੀਆਂ। ਜੀ ਬਿਲਕੁਲ। ਤੇ ਆਪਾਂ ਗੱਲ ਕਰੀਏ ਜਾਂਦੇ ਜਾਂਦੇ, ਕਹਿੰਦੇ ਹੁਣ ਹਰ ਸਕੀਮ ਦੇ ਨਾਲ PM ਦਾ ਨਾਮ ਜੋੜਨ ਦਾ ਜਨੂਨ ਕੀ ਕੇਂਦਰ ਸਰਕਾਰ ਛੱਡ ਰਹੀ ਹੈ? ਬਹੁਤ ਔਖਾ ਸਵਾਲ ਹੈ ਇਹ ਪ੍ਰਵੀਨ ਜੀ। ਕਿੱਥੇ ਛੱਡ ਦੇਣਗੇ ਜਿਨ੍ਹਾਂ ਨੂੰ ਫੋਟੋ ਕਲਚਰ ਦਾ ਸਵਾਦ ਹੋਵੇ, ਨਾਮ ਦਾ ਸਵਾਦ ਹੋਵੇ, ਜਿਹੜੇ ਪਾਣੀ 'ਚ ਚੁੱਭੀ ਲਾਉਂਦੇ ਵੀ ਫੋਟੋ ਖਿਚਾਉਂਦੇ ਆ। ਨਹੀਂ ਮਤਲਬ ਜਿਹੜੇ ਕਹਿੰਦੇ ਕਿ ਰੇਲ ਮੰਤਰੀ ਲੋਕਾਂ ਨੂੰ ਪਤਾ ਹੀ ਨਾ ਹੋਵੇ, ਪ੍ਰਧਾਨ ਮੰਤਰੀ ਉਹ ਝੰਡੀ ਦੇਊਗਾ, ਵਿਦੇਸ਼ ਮੰਤਰੀ ਪਤਾ ਹੀ ਨਾ ਹੋਵੇ, ਹਰ ਥਾਂ ਮੈਂ ਹੀ ਜਾਊਂਗਾ। ਜੀ ਬਿਲਕੁਲ। ਸੋ ਜਿਹੜੇ ਸਾਰੇ ਹੀ ਕੰਮ ਜੇ ਪ੍ਰਧਾਨ ਮੰਤਰੀ ਨੇ ਕਰਨੇ ਨੇ ਤਾਂ ਫਿਰ ਬਾਕੀ ਵਿਭਾਗਾਂ ਦੀ ਲੋੜ ਕੀ ਹੈ? ਸੋ ਉਸੇ ਤਰ੍ਹਾਂ ਇਹ ਇੱਕ ਨਵਾਂ ਚੱਲਣ ਪਿਛਲੇ 10 ਸਾਲਾਂ 'ਚ, ਪਿਛਲੇ ਲੰਘੇ ਦਹਾਕੇ 'ਚ ਦੇਖਣ ਨੂੰ ਮਿਲਿਆ ਕਿ ਹਰ ਕੇਂਦਰੀ ਯੋਜਨਾ ਦੇ ਨਾਲ PM ਯੋਜਨਾ, ਪ੍ਰਧਾਨ ਮੰਤਰੀ ਮੋਦੀ ਯੋਜਨਾ, ਹੈ ਨਾ, ਨਮੋ ਯੋਜਨਾ, ਸ਼੍ਰੀ ਪ੍ਰਧਾਨ ਮੰਤਰੀ ਯੋਜਨਾ, ਮਤਲਬ ਹਰ ਥਾਂ ਆਪਣਾ ਨਾਮ। ਇੱਥੋਂ ਤੱਕ ਕਿ ਕਰੋਨਾ ਦੇ ਟੀਕੇ ਲੱਗੇ ਉਹਦੇ ਸਰਟੀਫਿਕੇਟਾਂ ਦੇ ਵੀ ਆਪਣੀ ਫੋਟੋ ਸੀਗੀ। ਬਿਲਕੁਲ ਸੀ। ਇੱਥੋਂ ਤੱਕ ਕਿ ਮੁਫਤ ਆਟਾ ਦਾ ਵੰਡਣ ਦਾ ਹਵਾਲੇ ਨਾਲ ਜਿਹੜਾ ਵੋਟਾਂ ਵਟਣ ਵਾਲਾ ਧੰਦਾ, ਉਹਦੇ ਝੋਲਿਆਂ ਦੇ ਉੱਤੇ ਵੀ ਆਪਣੀ ਫੋਟੋ। ਇਹ ਫੋਟੋ ਕਲਚਰ ਤਾਂ ਸਾਡੇ ਵਾਲੇ ਲੀਡਰਾਂ 'ਚ ਵੀ ਬਹੁਤ ਆ।
ਕੈਪਟਨ ਅਮਰਿੰਦਰ ਨੇ ਕਰੋਨਾ ਵਾਲੀਆਂ ਕਿੱਟਾਂ ਦੇ ਗੱਤੇ ਦੇ ਡੱਬਿਆਂ ਤੇ ਆਪਣੀ ਫੋਟੋ ਲਾ ਲਈ ਸੀ, ਹੈਨਾ। ਬਾਦਲਾਂ ਨੇ ਤਾਂ ਸਾਈਕਲਾਂ ਦੀ ਚੈਨ ਤੇ ਟੋਕਰੀਆਂ ਤੇ ਆਪਣੇ ਨਾਮ ਤੇ ਫੋਟੋਆਂ ਲਾ ਲਈਆਂ ਸੀ, ਹੈਨਾ। ਤੇ ਆ ਮੌਜੂਦਾ ਮੁੱਖ ਮੰਤਰੀ ਸਾਹਿਬ ਨਿਯੁਕਤੀ ਪੱਤਰ ਬਣਦੇ ਨੇ, ਉਹਦੇ ਪਰ ਵੀ ਫੋਟੋ। ਆ ਘਰ ਘਰ ਆਟਾ ਪਹੁੰਚਾਉਣਾ ਸੀ, ਉਹਦੇ ਥੈਲੇ ਬਣਾਏ, ਉਹਨਾਂ ਤੇ ਵੀ ਫੋਟੋ, ਹੈਨਾ। ਲਿਫਾਫਿਆਂ ਤੇ ਵੀ, ਸ਼ਾਪਿੰਗ ਵਾਲੇ ਲਿਫਾਫਿਆਂ ਤੇ ਵੀ ਫੋਟੋ। ਸੋ ਉਹੀ ਹਾਲ ਪ੍ਰਧਾਨ ਮੰਤਰੀ ਦਾ। ਪਰ ਪ੍ਰਧਾਨ ਮੰਤਰੀ ਇਹਦੇ ਵਿੱਚ ਇੱਕ ਵਿਤਕਰਾ ਖੁੱਲ ਕੇ ਕਰਦੇ ਨੇ, ਕੇਂਦਰ ਇੱਕ ਵਿਤਕਰਾ ਖੁੱਲ ਕੇ ਕਰਦੀ ਆ। ਠੀਕ ਹੈ। ਮਤਲਬ ਹੁਣ ਤੱਕ ਜਿਹੜੀਆਂ ਕੇਂਦਰ ਦੀ ਸਰਕਾਰਾਂ ਰਹੀਆਂ ਉਹ ਲੁਕਵੇਂ ਏਜੰਡੇ ਨਾਲ ਚੱਲਦੀਆਂ ਸੀ ਕਿ ਵੀ ਜਿੱਥੇ ਤਾਂ ਆਪਣੀ ਪਾਰਟੀ ਦੀ ਸਰਕਾਰ ਆ ਉੱਥੇ ਵੱਧ ਡੱਕਾ ਸਿੱਟੋ, ਜਿੱਥੇ ਆਪਣੀ ਨਹੀਂ ਆ ਉੱਥੇ ਤੰਗ ਕਰੋ, ਹੈਨਾ। ਇਹ ਕਹਿੰਦੇ ਖੁੱਲ ਕੇ ਕਹਿੰਦੇ ਨੇ ਕਿ ਡਬਲ ਇੰਜਨ ਵਾਲੀ ਸਰਕਾਰ ਬਣੂਗੀ ਤਾਂ ਤੁਹਾਡੇ ਸੂਬੇ ਦਾ ਵਿਕਾਸ ਹੋਊਗਾ, ਜੇ ਸਾਡੇ ਵਾਲੀ ਨਹੀਂ ਆਊਗੀ ਤਾਂ ਨਹੀਂ ਕਰਾਂਗੇ। ਬਿਲਕੁਲ, ਮਤਲਬ ਜਨਤਕ ਤੌਰ ਤੇ। ਜਦੋਂ ਕਿ ਹੋਣਾ ਉਲਟ ਚਾਹੀਦਾ, ਜਿੱਥੇ ਤੁਹਾਡੀ ਸਰਕਾਰ ਨਹੀਂ ਹੈ ਉੱਥੇ ਲੋਕਾਂ ਲਈ ਤਾਂ ਤੁਸੀਂ ਕੰਮ ਕਰੋ, ਤਾਂ ਹੀ ਲੋਕ ਤੁਹਾਡੇ ਨਾਲ ਆਉਣਗੇ। ਤੁਸੀਂ ਪਾਰਟੀ ਦੇ ਚੱਕਰ 'ਚ ਲੋਕਾਂ ਨੂੰ, ਵੋਟਰਾਂ ਨੂੰ ਪਰੇਸ਼ਾਨ ਕਰਦੇ ਹੋ ਜੀ। ਸੋ ਜਿਹੜੇ ਵੋਟਾਂ, ਮੈਂ ਕਹਿੰਦਾ ਚਲੋ ਜੇ ਇਸੇ ਹਵਾਲੇ ਨਾਲੇ ਵੋਟ ਦੀ ਭਾਸ਼ਾ ਸਮਝ ਆਉਂਦੀ ਆ ਪ੍ਰਵੀਨ ਜੀ ਇਹਨਾਂ ਪਾਰਟੀਆਂ ਨੂੰ, ਤਾਂ ਜਿਹੜੇ ਸੂਬੇ 'ਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਉੱਥੇ ਪਰ ਕੁਝ ਵੋਟਾਂ ਨੂੰ ਤੁਹਾਨੂੰ ਪਈਆਂ ਨੇ ਨਾ, ਤੇ ਜਿਹੜੀਆਂ ਤੁਹਾਨੂੰ ਪਈਆਂ ਤੁਸੀਂ ਉਹਨਾਂ ਨੂੰ ਵੀ ਨਹੀਂ ਭਲਾ ਕਰਦੇ, ਕਿਉਂਕਿ ਤੁਸੀਂ ਪੂਰੇ ਸੂਬੇ ਦੀ ਸਰਕਾਰ ਦਾ ਭਲਾ ਨਹੀਂ ਕਰਨਾ ਚਾਹੁੰਦੇ, ਤੇ ਫਿਰ ਉਹਨਾਂ 'ਚ ਵੀ ਟੁੱਟ ਕੇ ਅੱਧੇ ਫਿਰ ਦੂਏ ਪਾਸੇ ਜਾਣਗੇ ਨਾ। ਜੀ। ਸੋ ਜਦੋਂ ਕਿ ਸਰਕਾਰ ਸਭ ਦੀ ਹੁੰਦੀ ਆ, ਹੁਣ ਤੁਸੀਂ ਸਥਿਤੀ ਦੇਖੋ ਕਿ ਹੈਲਥ ਵਾਲੇ ਸਾਡੇ ਪੈਸੇ ਰੋਕ ਲਏ ਕਿਉਂਕਿ ਜੀ ਕੇਂਦਰੀ ਯੋਜਨਾ ਦਾ ਨਾਮ ਨਹੀਂ ਅਸੀਂ ਲਿਖਿਆ, ਹੈਨਾ। ਆ ਸਕੂਲਾਂ ਦੇ ਸਾਡੇ ਫੰਡ ਰੋਕ ਲਏ ਕਿਉਂਕਿ ਸਕੂਲ ਦੇ ਉੱਤੇ ਅਸੀਂ ਸ਼੍ਰੀ ਪ੍ਰਧਾਨ ਮੰਤਰੀ ਯੋਜਨਾ ਦਾ ਨਾਮ ਨਹੀਂ ਲਿਖਿਆ। ਸੋ ਇਹ ਵਰਤਾਰਾ ਕਿੰਨੇ ਸੂਬਿਆਂ 'ਚ ਚੱਲ ਰਿਹਾ ਹੈ। ਉਹ ਸਿਲੰਡਰ ਵਾਲਾ ਵੀ ਦੇਣਾ, ਉਹ ਵੀ ਗੱਤੇ ਵਾਲੀ ਫੋਟੋ ਵੀ ਨਾਲ ਖਿਚਾਉਣੀ ਹੈ ਕਿ ਪ੍ਰਧਾਨ ਮੰਤਰੀ ਉਜਵਲ ਯੋਜਨਾ ਜੀ। ਬਿਲਕੁਲ। ਸੋ ਇਸ ਲਈ ਜੇਕਰ ਤੁਸੀਂ ਉਹਨਾਂ ਯੋਜਨਾਵਾਂ ਦੇ ਨਾਮ ਆਪਣੇ ਤਖਤੀਆਂ, ਬੋਰਡਾਂ, ਬੈਨਰਾਂ, ਪੋਸਟਰਾਂ, ਗੇਟਾਂ ਤੇ ਨਹੀਂ ਲਿਖਦੇ ਤਾਂ ਤੁਹਾਡਾ ਕੇਂਦਰ ਫੰਡ ਰੋਕ ਲੈਂਦਾ। ਬਿਲਕੁਲ। ਸੋ ਹੁਣ ਇਹ ਪਿਛਲੇ 10 ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਕਿ ਇਸ ਵਾਰ ਮੋਦੀ ਹੋਰਾਂ ਨੂੰ ਸਮਝ ਆਊਗਾ ਕਿ ਇਸ ਨੂੰ ਛੱਡਣਾ ਚਾਹੀਦਾ ਹੈ, ਇਹ ਨਾਮ ਪ੍ਰਕਿਰਿਆ ਬਦਲਣੀ ਚਾਹੀਦੀ ਹੈ। ਇਹ ਯੋਜਨਾਵਾਂ ਜਿਹੜੀਆਂ ਜਿਸ ਤਰੀਕੇ ਨਾਲ ਲੋਕਾਂ ਹਿੱਤ ਲਈ ਚੱਲਣੀ ਚਾਹੀਦੀ, ਉਸ ਹਿੱਤ ਨਾਲ ਚੱਲਣ, ਨਾ ਕਿ ਇਹ ਸੂਬੇ ਤੇ ਕੇਂਦਰ ਦੇ ਵਿਚਾਲੇ ਲੜਾਈ ਚੱਲੇ ਕਿ ਆਪਾਂ ਆਪਣਾ ਨਾਮ ਛਾਪਣਾ। ਪਰ ਇਹ ਗੱਲ ਇਹ ਕਰ ਰਹੇ ਹਾਂ ਆਪਾਂ, ਇਹਦਾ ਅਸਰ ਕਿਤੇ ਵੀ ਨਜ਼ਰ ਨਹੀਂ ਆਉਣਾ। ਇਹ ਇਸੇ ਤਰ੍ਹਾਂ ਦਾ ਵਰਤਾਰਾ ਤੁਹਾਨੂੰ ਇਸ ਵਾਰ ਦੀ ਸਰਕਾਰ ਤੋਂ ਦੇਖਣ ਨੂੰ ਮਿਲਦਾ ਰਹੇਗਾ ਜੀ। ਕਾਸ਼ ਸ਼ਰਮਾ ਜੀ ਕਿਸੇ ਵੀ ਸਕੀਮ ਦੀ ਸਫਲਤਾ ਦਾ ਝਲਕਾਰਾ ਉਸ ਮੁੱਖ ਮੰਤਰੀ, ਉਸ ਪ੍ਰਧਾਨ ਮੰਤਰੀ ਦੇ ਨਾਂ ਤੋਂ ਪੈਂਦਾ ਕਿ ਫਲਾਂ ਬੰਦਾ, ਫਲਾਂ ਮੁੱਖ ਮੰਤਰੀ ਸੀ, ਫਲਾਂ ਪ੍ਰਧਾਨ ਮੰਤਰੀ ਸੀ, ਉਹ ਇਹ ਸਕੀਮ ਲੈ ਕੇ ਆਇਆ, ਕਾਮਯਾਬ ਹੋਈ। ਜਦ ਕਿ ਇੱਥੇ ਉਲਟਾ ਕੰਮ, ਇੱਥੇ ਕਹਿੰਦੇ ਫੋਟੋ ਕਲਚਰ ਚ ਨਾਲ ਕੰਮ ਚਲਾਓ। ਔਰ ਬਿਲਕੁਲ ਸਹੀ ਗੱਲ ਆ ਤੁਹਾਡੀ, ਸਾਈਕਲ ਦੀਆਂ ਟੋਕਰੀਆਂ ਤੋਂ ਲੈ ਕੇ ਚੇਨ ਕਵਰਾਂ ਤੋਂ ਲੈ ਕੇ ਐਂਬੂਲੈਂਸਾਂ ਤੱਕ। ਔਰ ਉਹਦਾ ਵੀ ਪਹਿਲੂ ਦੂਜਾ ਵੇਖ ਲਓ ਵੀ ਉਦੋਂ ਭਗਵੰਤ ਮਾਨ ਸਾਹਿਬ ਖੁਦ ਉਹਨਾਂ ਦੀ ਆਲੋਚਨਾ ਕਰਦੇ ਸੀਗੇ ਵੀ ਆਹ ਲੈ ਐਂਬੂਲੈਂਸ ਤੇ ਵੀ ਫੋਟੋ ਲਾਤੀ, ਤੇ ਹੁਣ ਆਪ ਆਟੇ ਵਾਲੇ ਥੈਲੇ ਵੀ ਨਹੀਂ ਛੱਡੇ, ਆਪ ਹੋਰ ਕੁਝ ਵੀ ਨਹੀਂ ਛੱਡਿਆ। ਹਾਂਜੀ। ਸੋ ਸਮਝੋ ਬਾਹਰ ਹੈ ਕਿ ਅਸੀਂ ਕਿਸ ਤਰ੍ਹਾਂ ਦੀਆਂ ਪਿਰਤਾਂ ਪਾ ਰਹੇ ਹਾਂ। ਪਰ ਇੱਕ ਉਹ ਵੀ ਜਿਹੜਾ ਆਪਾਂ, ਮੇਰੇ ਖਿਆਲ ਤੋਂ ਤੁਹਾਡੇ ਯਾਦ ਹੋਣਾ, ਆਪਾਂ ਕੀਤੀ ਸੀ ਗੱਲ ਜਿਸ ਦਿਨ ਇਹਨਾਂ ਨੇ ਪੰਜਾਬ ਸਰਕਾਰ ਦਾ ਕੱਟ ਲਾਇਆ ਸੀਗਾ ਰਾਸ਼ਟਰੀ ਸਿਹਤ ਮਿਸ਼ਨ ਵਾਲੀ ਸਕੀਮ ਦਾ, ਸ਼ਾਇਦ। ਬਿਲਕੁਲ। ਹਾਂਜੀ, ਉਹਦੇ ਚ ਕਹਿੰਦੇ ਵੀ ਭਗਵੰਤ ਮਾਨ ਦੀ ਫੋਟੋ, ਇਸੇ ਇਤਰਾਜ਼ ਚ ਇਹਨਾਂ ਨੇ ਪੈਸਿਆਂ ਦੇ ਕੱਟ ਲਾਦਾ, ਜਿਹੜਾ ਕਿ ਮੰਦਭਾਗਾ ਸੀਗਾ। ਚਲੋ ਫਿਰ ਵੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਸ਼ੁਕਰੀਆ ਜੀ। ਪੰਜਾਬੀ ਰੇਡੀਓ ਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਪੰਜਾਬੀ ਰੇਡੀਓ ਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।